ਦੇਖਣ ਵਾਲਿਆਂ ਵਾਸਤੇ ਮੈਂ ਆਪਣਾ ਐਕਸਪੀਰੀਅੰਸ ਸ਼ੇਅਰ ਕਰਾਂਗਾ ਜੀ। 3 ਜਿਹੜਾ ਨਾ ਜੀ 3 ਨੁਕਾਤੀ ਇੱਕ ਫਾਰਮੂਲਾ ਹੈ ਜੀ ਆਪਣੇ YouTube ਚੈਨਲ ਦੇ ਉੱਤੇ ਕੰਮ ਕਰਨ ਦਾ ਨਾ, ਜਿਹੜਾ ਮੈਂ ਪਰਸਨਲੀ ਮਤਲਬ ਐਕਸਪੈਰੀਮੈਂਟ ਕੀਤਾ ਔਰ ਉਹਦੇ ਤੋਂ ਕਾਮਯਾਬੀ ਵੀ ਮਿਲੀ ਹੈ। ਉਹਦੇ ਜੀ ਪਹਿਲਾ ਨੁਕਤਾ 15 ਹੈ ਤੋਂ ਜੀ 20 ਮਿੰਟ ਦੀ ਵੀਡੀਓ ਕਿਸ ਤਰ੍ਹਾਂ ਬਣ ਸਕਦੀ ਹੈ? ਕਈ ਬੰਦੇ ਵੱਡੀ ਕੇਅਰ ਕਿਸ ਤਰ੍ਹਾਂ ਲੰਮੀ ਕਰੀਏ? ਦੇਖੋ ਉਹ ਇਦਾਂ ਬਣ ਸਕਦੀ ਪਾਣੀ ਉਹ ਤਾਂ ਦੱਸਣ ਦਾ ਲੋੜ ਨਹੀਂ, ਉਹ ਇਦਾਂ ਬਣ ਸਕਦੀ ਹੈ। ਵੀਡੀਓ ਦੇਖਦੇ ਜੀ ਸਾਰੇ ਮਿੱਤਰਾਂ ਨੂੰ अस्सलाम वालेकुम ਤੇ ਸਤਿ ਸ੍ਰੀ ਅਕਾਲ। ਅਸਲਮ ਖਾਨ ਵਕਾਰ, ਹਬੀਬੁੱਲਾ ਕਮਰ ਸਾਹਿਬ ਤੇ ਰਾਣਾ ਖਾਲਦ ਮਕਬੂਲ ਤੇ ਤੁਹਾਨੂੰ ਸਾਰਿਆਂ ਨੂੰ ਕਹਿੰਦੇ ਆ ਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਜੀ ਆਇਆਂ ਨੂੰ, ਸਤ ਬਿਸਮਿਲ੍ਲਾ। ਤੇ ਅੱਜ ਦੀ ਜਿਹੜੀ ਸਾਡੀ ਵੀਡੀਓ ਆ ਉਹ ਅਸੀਂ ਕੋਈ YouTube ਦੀ ਨਵੀਂ ਅਪਡੇਟ ਦੇ ਬਾਰੇ ਚ ਗੱਲ ਕਰਾਂਗੇ। ਉਹ ਤਾਂ ਥੋੜਾ ਜਿਹਾ ਹਟ ਕੇ ਆ, ਪਰ ਜੇ ਐਜੂਕੇਸ਼ਨ ਦੇ ਹਿਸਾਬ ਨਾਲ ਸਾਡੀ ਜਿਹੜੀ YouTube ਦੀ ਕੈਟਾਗਰੀ ਆ ਉਹ ਐਜੂਕੇਸ਼ਨ ਦੀ ਅਸੀਂ ਰੱਖੀ ਹੋਈ ਹੈ ਜੀ। ਹੈ ਫਿਰ ਅਸੀਂ ਉਸ ਦਾਇਰੇ ਦੇ ਵਿੱਚ ਆ ਜਾਂਦੇ। ਨਾਲੇ ਸਾਡੇ ਬਹੁਤ ਸਾਰੇ ਮੁੰਡੇ ਯੰਗਸਟਰ ਜਿਹੜੇ ਆ ਨਾ, ਉਹ ਜਿਹੜੇ ਸਾਡੇ ਪੰਜਾਬੀ ਦਾ ਉਰਦੂ ਦਾ ਜਿਹੜਾ ਵੀ ਕੰਮ ਕਰ ਰਹੇ ਆ ਉਹਨਾਂ ਉਹ ਵੀ ਇੱਕ ਸਾਡੀ ਕਾਫੀ ਸਾਰੀ ਆਡੀਅנס ਜਿਹੜੀ ਹਾਂਜੀ ਤੇ ਇਹੋ ਜਿਹੀ ਵੀਡੀਓ ਤਾਂ ਤੁਹਾਨੂੰ YouTube ਤੇ ਬਹੁਤ ਸਾਰੀਆਂ ਲੱਭ ਜਾਣਗੀਆਂ, ਪਰ ਇਹ ਥੋੜੀ ਜਿਹੀ ਵੀਡੀਓ ਵੱਖਰੀ ਹੋਊਗੀ ਵੀ ਮੈਂ ਅੱਜ ਕਿਉਂਕਿ ਫਾਇਦਾ ਚੁੱਕੂੰਗਾ ਹਬੀਬੁੱਲਾ ਕਮਰ ਸਾਹਿਬ ਦੀ ਮੌਜੂਦਗੀ ਦਾ ਵੀ ਤੇ ਅਸਲਮ ਖਾਨ ਵਕਾਰ ਤਾਂ ਫਿਰ ਹਰਫਨ ਮੋਰਾ ਹੈ ਹੀ ਹੈ ਜੀ। ਅਸੀਂ ਸ਼ੁਰੂ ਕਰਾਂਗੇ ਵੀ ਜਦੋਂ ਤੋਂ YouTube ਨੇ ਆਪਣਾ ਸਫ਼ਰ ਸ਼ੁਰੂ ਕੀਤਾ ਤੇ ਅੱਜ ਤੱਕ 2027 ਆਉਣ ਵਾਲਾ ਹੋ ਗਿਆ ਵੀ ਇੱਥੇ ਤੱਕ YouTube ਨੇ ਜਿਹੜਾ ਆ ਹੁਣ ਤੱਕ ਕੀ ਤਬਦੀਲੀਆਂ ਕੀਤੀਆਂ ਤੇ ਜਿਹੜੀ ਵੀਡੀਓ ਦਾ ਅਸਲ ਮਕਸਦ ਆ ਵੀ ਜਿਹੜੀ ਆ ਨਵੀਂ ਤਬਦੀਲੀ ਆਉਣ ਵਾਲੀ ਆ ਜਿਹੜੀ ਆ ਰਹੀ ਆ ਇਹਦਾ ਸਾਡੇ ਜਿਹੜੇ ਨਵੇਂ ਮੁੰਡੇ ਕੰਮ ਕਰਨ ਵਾਲੇ ਆ ਜਾਂ ਜਿਹੜੇ ਪੁਰਾਣੇ ਵੀ ਕਰ ਰਹੇ ਆ ਉਹਨਾਂ ਉੱਤੇ ਇਸ ਵੇਲੇ ਕੀ ਅਸਰ ਪਊਗਾ ਤੇ ਕੀ ਸੂਰਤ ਹਾਲ ਆ ਸਾਰੀ ਜੀ ਅੱਜ ਗੱਲ ਕਰਾਂਗੇ ਜੀ। अस्सलाम वालेकुम जी। वालेकुम सलाम। की हाल चाल है जी राणा साहब? हाल तो इस टाइम गर्मी ने मंदा ही कीता है। हाँ देखो ना जी, मैं बावां भी चढ़ाई हुई हैं। तुसी आप ही राणा साहब फिर 11-12 बजे जदों आना ते फिर गर्मी दी शिकायत करनी। नहीं वो शिकायत नहीं कर रहे, ਅਸੀਂ ਬਿਆਨ ਕਰ ਰਹੇ ਹਾਂ। ਤੁਸੀਂ ਬਿਆਨ ਕਰ ਰਹੇ? ਨਹੀਂ ਮੈਂ ਸ਼ਿਕਾਇਤ ਤਾਂ ਕਰ ਰਿਹਾ ਵੀ ਮੇਰਾ ਤੁਹਾਡਾ 5 ਵਜੇ ਦਾ ਟਾਈਮ ਬਣਿਆ ਸੀ ਸਵੇਰ ਦਾ। ਹਾਂਜੀ ਉਹ ਰਾਤੀ ਨਾ ਮੇਰਾ ਫੋਨ ਨਹੀਂ ਅਸਲ 'ਚ ਹਬੀਬੁੱਲਾ ਸਾਹਿਬ ਹੁਣ ਤੁਸੀਂ ਕਹੋਗੇ ਹਬੀਬੁੱਲਾ ਸਾਹਿਬ ਦੀ ਸ਼ਿਕਾਇਤ ਕਰ ਰਿਹਾ। ਇਹ 2:15 ਵਜੇ ਇਰਫਾਨ ਤੇ ਹਬੀਬੁੱਲਾ ਉੱਠ ਕੇ ਗਏ ਆ ਤੇ 2:30 ਵਜੇ ਬਿਜਲੀ ਚਲੀ ਗਈ। 3:30 ਵਜੇ ਤੱਕ ਉਹ ਨਹੀਂ ਯਾਨੀ ਕਿ ਜਿਹੜਾ ਨਾ ਸਵੇਰੇ ਫਿਰ ਇਸ ਕਰਕੇ ਮੇਰਾ ਫੋਨ ਚਾਰਜ ਨਹੀਂ ਸੀ ਅਸਲ 'ਚ ਨਾ। ਅੱਛਾ ਜੀ ਰਾਣਾ ਸਾਹਿਬ ਚਲੋ ਇਹ ਤਾਂ ਸਾਡੀਆਂ ਸੀਗਾ ਕਿ ਵੀ ਅਸੀਂ 11 ਵਜੇ ਜਾਵਾਂ। ਹਾਂ ਲੇਕਿਨ ਇਹਨੂੰ ਦੱਸਣਾ ਸੀ ਨਾ ਪਹਿਲੇ। ਹਾਂਜੀ ਉਹ ਚਲੋ ਜੀ ਇਹ ਤਾਂ ਸਾਡੀ ਆਪਸ ਦੀਆਂ ਸ਼ੁਗਲ ਮੁਗਲ ਦੀਆਂ ਗੱਲਾਂ ਹੈਗੀਆਂ। ਅੱਛਾ ਜੀ ਰਾਣਾ ਸਾਹਿਬ ਤੁਹਾਡੇ ਦੋਵਾਂ ਅੱਗੇ ਮੇਰਾ ਇੱਕੋ ਹੀ ਸਵਾਲ ਆ ਵੀ YouTube ਜਿਹੜੀ ਆ ਪਹਿਲਾਂ ਤਾਂ ਇੱਥੋਂ ਗੱਲ ਸ਼ੁਰੂ ਕਰਾਂਗੇ ਨਾ ਵੀ YouTube ਸ਼ੁਰੂ ਕਦੋਂ ਹੋਈ ਆ? ਜਿਹੜਾ ਹੁਣ ਤੇ ਹਿਸਟਰੀ ਵਾਲੀ ਗੱਲ ਵਾਲੇ ਪਾਸੇ ਜਿਹੜਾ ਵਾ ਨਾ ਐਗਜ਼ੈਕਟਲੀ ਤਾਂ ਹਬੀਬ ਸਾਹਿਬ ਨੂੰ ਮੇਰਾ ਖਿਆਲ ਆ ਕਿ 2008 ਦੇ 2006 ਚਲੋ ਆਪਾਂ ਕਿਹੜਾ ਤਿਆਰੀ ਕਰਕੇ ਬੈਠੇ ਆ। ਨਹੀਂ ਤਾਰੀਖਾਂ ਤਾਂ ਮੈਨੂੰ ਕੋਈ ਨਹੀਂ ਯਾਦ। 2006 ਜੇ ਤਕਰੀਬਨ ਜਿਹੜਾ ਨਾ ਉਦੋਂ ਕਹਿੰਦੇ ਸੀ ਵੀ ਇੱਕ ਨਵਾਂ ਜਿਹਾ ਪਲੇਟਫਾਰਮ ਆਇਆ ਵਾ ਜਿਹਦੇ ਤੇ ਗਾਣੇ ਸੁਣੇ ਜਾ ਸਕਦੇ ਆ, ਫਿਲਮਾਂ ਦੇਖੀਆਂ ਜਾ ਸਕਦੀਆਂ ਵਾ। ਮੈਂ ਉਦੋਂ 2007-08 ਜੇ ਲਾਹੌਰ ਗਿਆ ਨਾ ਤੇ ਉਦੋਂ ਜਿਹੜੇ ਉਹ ਲਾਹੌਰ ਯਾਨੀ ਕਿ ਉਦੋਂ ਕਿ ਨੈੱਟ ਪਿੰਡਾਂ 'ਚ ਨਹੀਂ ਚੱਲਦੇ ਸੀ ਐਡੇ ਜਿਹੜੇ ਆ, ਇਸ ਕਰਕੇ ਉਹ ਸਾਡਾ ਯਾਨੀ ਕਿ YouTube ਨਾਲ ਇੱਥੇ ਨਹੀਂ ਪਹਿਲੇ ਪਿਆ ਸੀ। ਅੱਛਾ ਹਾਂ ਲਓ ਜੀ ਤੁਹਾਨੂੰ ਇੱਕ ਮੈਂ ਥੋੜੀ ਜੀ ਗੱਲ ਕਰਾਂ ਵੀ ਇਹ ਗੱਲ ਤਾਂ ਪੱਕੀ ਸਾਬਤ ਹੋ ਗਈ ਹੋਣੀ ਆ ਵੀ ਅਸੀਂ ਵੀਡੀਓ ਕੋਈ ਤਿਆਰੀ ਕਰਕੇ ਨਹੀਂ ਬਹਿੰਦੇ। ਹਾਂ ਜੇ ਕੀਤੀ ਹੁੰਦੀ ਤਾਂ ਪੂਰਾ ਐਗਜ਼ੈਕਟ ਦੱਸਦੇ। ਪਰ ਹਬੀਬੁੱਲਾ ਸਾਹਿਬ ਨੂੰ ਵੀ ਪੁੱਛਦੇ ਆ ਜੀ। ਨਹੀਂ ਮੈਨੂੰ ਵੀ ਨਹੀਂ ਇਹਦੀ ਤਾਰੀਖ ਦੇ ਬਾਰੇ 'ਚ ਨਾ ਕੋਈ ਆਈਡੀਆ ਹੈ ਬਿਲਕੁਲ ਵੀ। ਮੈਂ ਥੋੜਾ ਜਿਹਾ ਦੱਸਦਾ। YouTube ਸ਼ੁਰੂ ਹੋਇਆ ਜੀ 2005 ਤੋਂ ਤੇ ਉਦਣ ਦਿਨ ਸੀਗਾ ਜਿਹਨੂੰ ਅਸੀਂ ਵੈਲੈਂਟਾਈਨ ਡੇ ਕਹਿੰਦੇ ਨੇ ਜੀ 14 ਫਰਵਰੀ ਤੇ ਇਹ ਉਸ ਦਿਨ ਦੀ ਜੀ ਇਹਦੀ ਉਹ ਆ ਜੀ ਵੀ ਜਦੋਂ ਇਹ ਸ਼ੁਰੂ ਹੋਇਆ। ਉਸ ਤੋਂ ਬਾਅਦ ਇਹਦੇ ਉੱਤੇ ਸਿਰਫ ਵੀਡੀਓ ਜਾਂ ਇਦਾਂ ਹੀ ਅਪਲੋਡ ਹੁੰਦੀਆਂ ਸੀ, ਕੋਈ ਐਡੀ ਉਹ ਨਹੀਂ ਸੀਗੀ। ਅੱਛਾ ਇਹ ਪਹਿਲਾ ਪਲੇਟਫਾਰਮ ਨਹੀਂ ਸੀ, ਇਸ ਤੋਂ ਪਹਿਲੇ 3-4 ਪਲੇਟਫਾਰਮ ਨਾ ਜਿਹੜੇ ਹੈ ਸੀ ਜਿੱਥੇ ਕਿ ਵੀਡੀਓ ਡੇਲੀ ਮੋਸ਼ਨ ਤੇ ਵਿਡ ਦੀ ਉਹ ਇਸ ਟਾਈਪ। ਫਿਰ ਇਹਨੂੰ ਗੂਗਲ ਨੇ ਖਰੀਦ ਲਿਆ ਜੀ। ਫਿਰ ਇਹਨੂੰ ਗੂਗਲ ਨੇ ਖਰੀਦ ਲਿਆ $1 ਮਿਲੀਅਨ ਦੇ ਵਿੱਚ ਉਹ ਖਰੀਦਿਆ। ਫਿਰ ਇਹ 2007 ਦੇ ਵਿੱਚ ਇਹ ਜੀ ਪੈਸੇ ਦੇਣ ਲੱਗਿਆ ਤੇ ਉਹਦੇ ਵਾਸਤੇ ਕੋਈ ਮੋਨਟਾਈਜੇਸ਼ਨ ਦਾ ਰੂਲ ਕੋਈ ਨਹੀਂ ਸੀ ਵੀ 1000 ਸਬਸਕ੍ਰਾਈਬਰ ਪਹਿਲੇ ਦਿਨ ਤੋਂ ਹੀ ਜਿਹੜਾ ਹੈ ਇਹ ਪਹਿਲੇ ਦਿਨ ਤੋਂ ਹੀ ਜੀ ਉਹ ਜਿੰਨੀ ਤੁਹਾਡੇ ਵਿਊਜ਼ ਆ ਉਸ ਹਿਸਾਬ ਨਾਲ ਤੁਹਾਨੂੰ ਪੈਸੇ ਲੱਭ ਜਾਂਦੇ ਸੀ। ਉਸ ਤੋਂ ਬਾਅਦ ਫਿਰ 2012 ਦੇ ਵਿੱਚ ਇਹ ਪਾਲਿਸੀ ਲੈ ਕੇ ਆਏ 1000 ਸਬਸਕ੍ਰਾਈਬਰ ਤੇ 4000
ਵਾਚ ਟਾਈਮ ਜਿਹੜਾ ਨਾ ਜੀ 4000 ਘੰਟੇ ਦਾ ਵਾ। ਫਿਰ 2017 ਦੇ ਵਿੱਚ ਇਹ ਸ਼ਾਰਟ ਵਾਲਾ ਹੋਇਆ। ਫਿਰ ਸ਼ਾਰਟ ਤੇ ਪੈਸੇ ਕੋਈ ਨਹੀਂ ਮਿਲਦੇ ਸੀ, ਇਹ ਛੋਟੇ ਕ੍ਰੀਏਟਰਾਂ ਵਾਸਤੇ ਸੀਗਾ ਇਹ ਜਿਹੜਾ ਕੋਈ ਇਹ ਸੀ। ਫਿਰ ਇਸ ਤੋਂ ਬਾਅਦ ਮੇਰਾ ਖਿਆਲ ਹੈ 21 ਦੇ ਵਿੱਚ ਸ਼ਾਰਟ ਤੇ ਵੀ ਪੈਸੇ ਲੱਭਣ ਲੱਗ ਗਏ ਤੇ ਹੁਣ ਅਸੀਂ 2026 ਚ ਇਹ ਥੋੜਾ ਜਿਹਾ ਖੁਲਾਸਾ ਪਿੱਛੋਂ ਕਰਕੇ ਚਲੋ ਇਹ ਆ ਵੀ ਅਸੀਂ ਜਿਵੇਂ ਬਾਲ ਕੇ ਲਿਆ ਰਹੇ ਹਾਂ ਨਾ ਉਦਾਂ ਕਰਕੇ। ਪਹਿਲੇ ਜਿੱਥੇ ਤੱਕ ਮੈਨੂੰ ਯਾਦ ਆ ਨਾ, ਇਹਨਾਂ ਦਾ ਜਿਹੜਾ ਵਾਚ ਟਾਈਮ ਹੁੰਦਾ ਸੀ ਨਾ ਜੀ, ਉਹ ਟਾਈਮ ਬਾਉਂਡਡ ਨਹੀਂ ਸੀ ਹੈ ਕਿ ਤੁਹਾਨੂੰ 1 ਸਾਲ ਦੇ ਵਿੱਚ 4000 ਘੰਟੇ ਨਹੀਂ ਸੀ ਹੈ, ਇੱਕ ਓਵਰਆਲ ਵਾਚ ਟਾਈਮ ਸੀ ਕਿ ਜਿਸ ਦਿਨ ਤੁਹਾਡੇ ਚੈਨਲ ਦੇ ਇੱਕ ਲਾਈਫ ਟਾਈਮ ਵਾਚ ਟਾਈਮ ਹੋ ਜਾਏਗਾ ਨਾ ਤੇ ਉਹ ਤੁਹਾਡਾ ਹੋ ਜਾਏਗਾ। ਲੇਕਿਨ ਫਿਰ ਜਿਸ ਤਰ੍ਹਾਂ ਇਹਦੇ ਕ੍ਰੀਏਟਰਸ ਵੱਧਦੇ ਗਏ, ਇਹਦੀ ਡਿਮਾਂਡ ਵੱਧਦੀ ਗਈ, ਮੋਨੇਟਾਈਜੇਸ਼ਨ ਦੇ ਰੂਲਸ ਆਉਂਦੇ ਗਏ, ਪਾਲਿਸੀ ਬਣਦੀ ਗਈ, ਫਿਰ ਇਹਨਾਂ ਨੇ 1 ਸਾਲ ਦੇ ਉੱਤੇ ਕਰ ਦਿੱਤਾ। ਹੁਣ 1 ਸਾਲ ਦੇ ਵਿੱਚ 4000 ਘੰਟੇ ਹੋਣਾ ਜ਼ਰੂਰੀ ਹੈ। ਕਈ ਦਫਾ ਫੋਨ ਆਂਦਾ ਦੋਸਤਾਂ ਦਾ ਜਾਂ ਪੁੱਛਦੇ ਆ ਜੀ ਕਿ ਸਾਡੇ ਤਾਂ ਮਤਲਬ ਇਤਨੇ 1000 ਘੰਟੇ ਹੋ ਗਏ, ਮੋਨੇਟਾਈਜੇਸ਼ਨ ਨਹੀਂ ਹੋ ਰਹੀ। ਫਿਰ ਉਹਨਾਂ ਨੂੰ ਕਹੀਦਾ ਕਿ ਆਪਣੇ YouTube ਸਟੂਡੀਓ ਦੇ ਵਿੱਚ ਫਿਲਟਰ ਲਗਾਓ ਔਰ ਉਹਨੂੰ 365 ਡੇਜ਼ ਕਰੋ। 365 ਡੇਜ਼ ਚ ਦੇਖੋ, ਮੈਂ ਤੁਹਾਨੂੰ ਵੀ ਸ਼ਾਇਦ ਸਕਰੀਨਸ਼ਾਟ ਭੇਜਿਆ ਸੀ, ਠੀਕ ਹੈ ਨਾ ਜੀ। ਕਈ ਕਹਿੰਦੇ ਸਾਡੇ ਪਹਿਲੇ ਉੱਡ ਤਾਂ ਨਹੀਂ ਜਾਣਗੇ। ਸਮਝਦੇ ਵੀ ਸਾਲ ਦੇ ਅੰਦਰ ਵੀ ਸਾਲ ਹੋ ਗਿਆ ਵੀ ਸਾਡੇ ਤਾਂ ਇੰਨੇ ਜਾਨੀ ਕਿ ਘੰਟੇ ਹੋ ਗਏ ਸੀ। ਤੇ ਅੱਛਾ ਰਾਣਾ ਸਾਹਿਬ 4000 ਘੰਟਾ ਵਾਚ ਟਾਈਮ ਜਦੋਂ ਤੋਂ ਚਲੋ ਜਿਸ ਤਰ੍ਹਾਂ ਕਿ ਪ੍ਰੋਫੈਸਰ ਸਾਹਿਬ ਨੇ ਗੱਲ ਕੀਤੀ ਆ ਵੀ ਜਦੋਂ ਸਾਲ ਵਾਲਾ 365 ਦਿਨ ਆ ਗਏ, ਇਹ ਲੋਕਾਂ ਵਾਸਤੇ ਤੁਸੀਂ ਕਿੱਦਾਂ ਕਰਕੇ ਸਮਝਦੇ ਆ ਵੀ ਇੱਕ ਆਸਾਨ ਸੀ ਜਾਂ ਇਹ ਇੱਕ ਟਫ ਟਾਈਮ ਸੀ? ਦੇਖੋ ਕੁਝ ਚੀਜ਼ਾਂ ਜਿਹੜੀਆਂ ਨਾ ਉਹ ਹੁੰਦੀਆਂ ਵਾ ਜਰਨਲ ਤੇ ਕੁਝ ਹੁੰਦੀਆਂ ਵਾ ਸਪੈਸੀਫਿਕ, ਕੁਝ ਯਾਨੀ ਕਿ ਐਕਸੈਪਸ਼ਨ ਜਿਹੜਾ ਵਾ। ਆਮ ਤਾਂ ਜਿਹੜਾ ਵਾ ਨਾ ਜਰਨਲ ਤਾਂ ਜਿਹੜਾ ਵਾ ਨਾ ਇਹ ਨਵੇਂ ਕ੍ਰੀਏਟਰ ਬਹੁਤ ਥੋੜੀ ਜਿਹੀ ਤਾਦਾਦ ਆ ਜਿਹੜੀ ਕਿ 4000 ਘੰਟੇ ਦਾ ਵਾਚ ਟਾਈਮ ਪੂਰਾ ਕਰਦੀ ਆ। ਸਬਸਕ੍ਰਾਈਬਰ ਹੋ ਜਾਂਦੇ ਆ, ਲੇਕਿਨ ਕਿਉਂਕਿ ਸ਼ੁਰੂ ਚ ਨਾ ਵੀਡੀਓ ਆਮ ਤੌਰ ਤੇ YouTube ਵੱਡੀ ਵੀਡੀਓ ਬਣਾਉਣਾ ਬੜਾ ਔਖਾ ਜਿਹਾ ਕੰਮ ਆ। ਉਹ ਆਮ ਤੌਰ ਤੇ ਜਿਹੜਾ ਨਾ ਗੱਲ ਕਰਨ ਜੀ ਉਹ ਚ ਮਿੰਟ 2 ਮਿੰਟ 3 4 ਮਿੰਟ ਤੱਕ ਹੀ ਵੀਡੀਓ ਜਿਹੜੀ ਹੈ ਨਾ, ਜਦੋਂ 4 ਮਿੰਟ ਦੀ ਵੀਡੀਓ ਕੋਈ ਮਿੰਟ ਦੇਖੇਗੀ 1.5 ਮਿੰਟ ਦੇਖੇਗੀ, ਉਹਦੇ ਨਾਲ ਵਾਚ ਟਾਈਮ ਨਾ ਬਣਦਾ ਨਹੀਂ। ਬਹੁਤ ਸਾਰੇ ਬੱਚਿਆਂ ਦਾ ਇਹੀ ਇਸ਼ੂ ਰਹਿੰਦਾ ਵਾ ਕਿ ਜੀ ਸਾਡੇ ਨਾਲ 4000 ਘੰਟੇ ਜਿਹੜੇ ਆ ਨਾ ਉਹ ਨਹੀਂ ਪੂਰੇ ਹੋ ਰਹੇ। ਤੇ ਵੈਸੇ ਇਹ ਆ ਵੀ ਦਾ ਲੱਗੇ ਦੀ ਗੱਲ ਇਹ ਆ ਵੀ ਐਵੇਂ ਐਕਸਪੈਰੀਮੈਂਟਲੀ ਜੀ ਮੈਂ ਇੱਕ ਚੈਨਲ ਕੀਤਾ, ਉਹਦੇ ਤੇ ਇੱਕੋ ਵੀਡੀਓ ਪਾਈ ਤੇ ਕੋਈ 7-8 ਮਹੀਨਿਆਂ ਬਾਅਦ ਉਹ ਵੀਡੀਓ ਚੱਲਣੀ ਸ਼ੁਰੂ ਹੋ ਗਈ। ਉਹ ਸਬਸਕ੍ਰਾਈਬਰ ਵੀ 1700 ਕਰ ਗਈ ਤੇ ਉਹ ਵਾਚ ਟਾਈਮ ਵੀ 4000 ਦਾ ਕਰ ਗਈ। ਲੇਕਿਨ ਇੱਕ ਸ਼ਰਤ ਇਹ ਵੀ ਹੈ ਕਿ ਕਮ ਸੇ ਕਮ 5 ਵੀਡੀਓ ਹੋਣੀਆਂ ਚਾਹੀਦੀਆਂ। ਅੱਛਾ ਹਾਂ, ਉਹ ਯਾਨੀ ਕਿ ਉਹ 2 ਕ੍ਰਾਈਟੇਰੀਆ ਨੂੰ ਤਾਂ ਪੂਰੀ ਕਰਦੀ ਸੀ, ਲੇਕਿਨ ਇਹ ਤੀਸਰੇ ਕ੍ਰਾਈਟੇਰੀਆ ਨੂੰ ਜਿਹੜਾ ਵਾ ਨਾ ਪੂਰੀ ਨਹੀਂ ਕਰਦੀ ਸੀ ਵੀ ਕਮ ਸੇ ਕਮ 5 ਵੀਡੀਓ ਜਿਹੜੀਆਂ ਵਾ ਨਾ ਉਹ ਖਾਨ ਸਾਹਿਬ ਬਹੁਤ ਸੂਰਜ ਹੁੰਦਾ। ਮੈਨੂੰ ਯਾਦ ਆ ਤੁਸੀਂ ਮੇਰਾ ਖਿਆਲ ਆ ਹਾਊ ਟੂ ਲਰਨ ਵਾਲੇ ਦੀ ਗੱਲ ਕਰ ਰਹੇ ਆ। ਨਹੀਂ ਇਹ ਸੀ ਦੂਸਰਾ ਸਪੋਰਟਸ ਦਾ ਜਿਹਦੇ ਤੇ ਤੁਹਾਡੀ ਉਹ ਵੀਡੀਓ ਵਾਇਰਲ ਹੋਈ ਸੀ ਹਾਰਸ ਰਾਓ ਫੜੀ, ਉਹ 4-5 ਲੱਖ ਚੱਲੀ ਸੀ। ਬਲਕਿ ਉਸ ਵੀਡੀਓ ਨੇ ਤਾਂ ਸਾਨੂੰ ਸਾਰਿਆਂ ਨੂੰ ਹੈਰਾਨ ਕੀਤਾ ਸੀ ਨਾ। 2014 ਤੋਂ ਜਾਂ 13 ਤੋਂ ਕੰਮ ਕਰ ਰਹੇ ਆ ਹਾਂ ਸਾਹਿਬ, ਅਗਰ ਤੁਹਾਨੂੰ ਯਾਦ ਹੋਵੇ ਤਾਂ। ਮੇਰਾ ਵੀ ਇੱਕ ਐਜੂਕੇਸ਼ਨਲ ਚੈਨਲ ਸੀਗਾ, ਹੁਣ ਵੀ ਹੈ ਅਲਹਮਦੁਲਿਲਾ, ਚੱਲ ਵੀ ਰਿਹਾ ਆ। ਉਹਦੇ ਤੇ ਵੀ ਮੈਨੂੰ ਇਹੀ ਪ੍ਰੋਬਲਮ ਆਈ ਸੀ ਕਿ 4000 ਘੰਟਾ ਮੈਂ ਕਿਸ ਤਰ੍ਹਾਂ ਪੂਰਾ ਕਰਾਂ ਨਾ। ਤੇ ਮੈਂ ਵੈਸੇ ਉਦੋਂ ਫਿਰ ਸਪੋਰਟਸ ਦਾ ਸਹਾਰਾ ਲਿਆ ਸੀ। ਇੱਕ ਸਪੋਰਟਸ ਮੈਚ ਦੀ ਲਾਈਵ ਸਟਰੀਮਿੰਗ ਮੈਂ ਚਲਾਈ ਸੀ ਸਕੋਰ ਕਾਰਡ ਦੀ ਨਾ, ਤੇ ਉਹਦੇ ਨਾਲ ਫਿਰ ਜਿਹੜਾ ਨਾ ਉਹ ਇੱਕ ਰਾਤ ਦੇ ਵਿੱਚ ਹੀ ਕੋਈ ਉਹਦੇ 60-70 ਹਜ਼ਾਰ ਵਿਊਜ਼ ਹੋ ਗਏ। ਉਹ ਮੈਚ ਕੁਝ ਇਸ ਤਰ੍ਹਾਂ ਦਾ ਸੀਗਾ ਕਿ ਉਹ ਲਾਈਵ ਨਹੀਂ ਸੀ ਕਿਤੇ ਚੱਲ ਰਿਹਾ, ਚੱਲ ਨਹੀਂ ਰਿਹਾ, ਲੋਕ ਤਲਾਸ਼ ਚ। ਮੈਂ ਸਿਰਫ ਲਾਈਵ ਸਟਰੀਮਿੰਗ ਐਕਸਪੈਰੀਮੈਂਟਲੀ ਕੀਤੀ ਸੀ। ਉਹ ਅਸੀਂ ਕਾਫੀ ਉਦੋਂ ਕਰ ਰਹੇ ਮੇਰੇ ਜ਼ਿਹਨ ਚ ਇਹ ਸੀ ਕਿ ਬਿਨਾ ਮੈਂ ਲਾਈਵ ਆਪਣੀ ਵੀਡੀਓਜ਼ ਨਾ ਰਿਕਾਰਡ ਕਰਕੇ ਤੇ ਵੀ ਚਲਾਇਆ ਕਰਾਂਗਾ ਨਾ ਲੈਕਚਰਸ ਦੇ ਹਵਾਲੇ ਨਾਲ। ਉਹ ਮੈਂ ਪਹਿਲੇ ਸੌਫਟਵੇਅਰ ਢੂੰਡਿਆ, ਫਿਰ ਦੇਖਿਆ ਕਿ ਲਾਈਵ ਕਿਵੇਂ ਤੁਸੀਂ ਆਪਣੀ ਸਕਰੀਨ ਸ਼ੇਅਰ ਕਰ ਸਕਦੇ ਆ। ਮੈਨੂੰ ਅੱਛੀ ਤਰ੍ਹਾਂ ਯਾਦ ਹੈ ਤੇ ਮੈਂ ਉਹਦੇ ਤੇ ਨਾ ਉਹ ਇੱਕ ਸਕੋਰ ਕਾਰਡ, ਕਿਉਂਕਿ ਸਪੋਰਟਸ ਦੀ ਵੈਬਸਾਈਟ ਸੀ, ਉਹ ਸਾਰਾ ਕੰਮ ਅਸੀਂ ਸਪੋਰਟਸ ਵਾਸਤੇ ਤਾਂ ਕਰਦੇ ਸੀ ਨਾ। ਉਹ ਮੈਂ ਬਲਕਿ ਆਪਣੀ ਵੈਬਸਾਈਟ ਦੀ ਹੀ ਸਪੋਰਟਸ ਪੇਜ ਨੂੰ ਜਿਹੜਾ ਨਾ ਲਾਈਵ ਸਕੋਰ ਦੇ ਉੱਤੇ ਚਲਾ ਦਿੱਤਾ। ਉਹ ਸੂਬੋ ਤੱਕ ਜਦੋਂ ਦੇਖਿਆ ਤੇ ਉਹ ਬੜੇ ਉਹਦੇ ਅੱਛੇ ਵਿਊਜ਼ ਹੋਏ ਤੇ ਮੇਰਾ ਖਿਆਲ ਆ ਕਿ 4000 ਵਾਲਾ ਵੀ ਬੈਰੀਅਰ ਖਤਮ ਹੋ ਗਿਆ ਸੀ। ਉਹ ਹੁਣ ਯਾਨੀ ਕਿ ਨਵੇਂ ਬੰਦੇ ਕੰਮ ਕਰਨ ਵਾਲਿਆਂ ਲਈ ਨਾ ਯਾਨੀ ਕਿ ਹੌਸਲਾ ਅਫਜ਼ਾਈ ਵਾਲੀ ਗੱਲ ਆ ਵੀ ਅਸੀਂ ਵੀਡੀਓ ਕੋਈ ਮਾਰਚ ਅਪ੍ਰੈਲ 'ਚ ਨਾ ਵੀਡੀਓ ਕੀਤੀ, ਉਸ ਤੋਂ ਬਾਅਦ ਭੁੱਲ ਗਏ ਵੀ ਉਹਦੇ ਚੈਨਲ ਤੇ, ਜਿਸ ਤਰ੍ਹਾਂ ਕਿ ਹਸਬੇ ਮੂਲ ਮੈਂ ਕੰਮ ਸ਼ੁਰੂ ਕਰਦਾ ਤੇ ਫਿਰ ਭੁੱਲ ਜਾਣਾ। ਦਸੰਬਰ ਜੇ ਤੇ ਇੱਕ ਦੋਸਤ ਨੇ ਉਹਨੇ ਕਿਹਾ ਜੀ ਉਹ ਵੀਡੀਓ ਵਾਹਵਾ ਚੱਲ ਰਹੀ ਹੈ। ਮੈਂ ਕਿਹਾ ਦੇਖਿਆ ਹੀ ਨਹੀਂ ਚੈਨਲ।
ਜਦੋਂ ਦੇਖਿਆ ਤੇ ਉਦੋਂ 60-65 ਹਜ਼ਾਰ ਨਾ, ਲੇਕਿਨ ਜਦੋਂ ਮੈਂ ਉਹਦੇ ਦੇਖੇ ਨਾ ਪਿਛਲੇ 8-7 ਦਿਨਾਂ ਦੇ ਸਟੈਟ, ਮੈਂ ਕਿਹਾ ਵੀ ਇਹ ਤਾਂ ਹੁਣ ਜਿਹੜਾ ਨਾ ਉਹਦਾ ਇਹ ਸੀ ਸੂਰਤ ਹਾਲ ਕਿ ਉਹ 10-10 ਹਜ਼ਾਰ ਵੀ ਜਿਹੜੀ ਹੈ ਨਾ 5-10 ਹਜ਼ਾਰ ਡੇਲੀ ਉਦੋਂ ਨਾ, ਕਿਉਂਕਿ ਉਹ ਸਰਚ 'ਚ ਦੂਸਰੇ ਕੁ ਨੰਬਰ ਤੇ ਆ ਗਈ ਸੀ। ਹਰ ਸਰੂਫ ਨੇ ਉਦੋਂ ਕੋਈ ਰਿਕਾਰਡ ਕੀਤਾ ਨਾ ਬਿਗ ਬੈਸ਼ 'ਚ, ਉਹ ਹਰ ਸਰੂਫ ਸਰਚ ਹੋ ਰਿਹਾ ਸੀ, ਬਸ ਉੱਥੋਂ ਜਿਹੜਾ ਨਾ ਚੱਲਣੀ ਸ਼ੁਰੂ ਕੀਤੀ। ਅੱਛਾ, ਫਿਰ ਇੱਕ ਇਹ ਜਿਹੜੀ ਹਬੀਬ ਸਾਹਿਬ ਨੇ ਕੀਤੀ ਨਾ, ਇਹ ਅਸੀਂ ਇੱਕ ਹੋਰ ਚੈਨਲ, ਮੈਂ ਵੀ ਇੱਕ ਚੈਨਲ ਸੀ ਉਹਦੇ ਤੇ ਸਬਸਕ੍ਰਾਈਬਰ 5000 ਮੇਰੇ ਹੋ ਗਏ ਸੀ, ਲੇਕਿਨ ਵਾਚ ਟਾਈਮ ਵਾਲੀ ਗੱਲ ਆ ਨਾ ਜਿਹੜੀ, ਉਹ ਨਹੀਂ ਸੀ। ਉਹਦੇ ਤੇ ਵੀ ਅਸੀਂ 2 ਕੁ ਮੈਚਾਂ ਦੀ ਸਟ੍ਰੀਮਿੰਗ ਚਲਾਈ ਨਾ ਨਿਊਜ਼ੀਲੈਂਡ ਦੇ, ਬਲਕਿ ਕਿ ਛੋਟੇ ਛੋਟੇ ਜਿਹੇ ਮੈਚ ਸੀ, 50-50 60-60 ਹਜ਼ਾਰ ਵਿਊ, ਤੇ ਉਹ ਇੱਕੋ ਹਫਤੇ 'ਚ ਯਾਨੀ ਕਿ ਜਿਹੜਾ ਨਾ ਉਹ ਵਾਚ ਟਾਈਮ ਪੂਰਾ ਹਾਂ ਇਸ ਤਰੀਕੇ ਨਾਲ, ਯਾਨੀ ਕਿ ਇੱਕ ਰਾਤ 'ਚ ਵੀ ਜਿਹੜੇ ਆ ਨਾ ਹਾਂਜੀ ਵਾਚ ਟਾਈਮ ਹੋ ਜਾ। ਲੇਕਿਨ ਇਹ ਤੁਹਾਨੂੰ ਦੱਸਿਆ ਵੀ ਇਹ ਯਾਨੀ ਕਿ ਪੱਕਾ ਤਰੀਕਾ ਨਹੀਂ ਹੈ। ਸਾਡਾ ਕੰਟੈਂਟ ਜਿਹੜਾ ਸੀ ਨਾ ਉਦੋਂ ਤਾਂ ਰਲਿਆ ਮਿਲਿਆ ਜਿਹਾ ਹੈ। ਅਸਲ ਦੇ ਚ ਉਹਦੇ ਵਿੱਚ ਇਸ਼ੂ ਇਹ ਸੀਗਾ, ਮੈਨੂੰ ਅੱਛੀ ਤਰ੍ਹਾਂ ਯਾਦ ਆ, ਹੁਣ ਵੀ ਅਲਹਮਦੁਲਿਲਾ 40-30-35 ਹਜ਼ਾਰ ਸਬਸਕ੍ਰਾਈਬਰ ਆ, ਔਰ 700 ਦੇ ਕਰੀਬ ਵੀਡੀਓਜ਼ ਆ ਮੇਰੇ ਵਾਲੇ ਚੈਨਲ ਤੇ, ਜਿਹੜੀਆਂ ਸਾਰੀ ਐਜੂਕੇਸ਼ਨਲ ਹੀ ਆ, ਖਾਸ ਤੌਰ ਤੇ ਕੰਪਿਊਟਰ ਸਾਇੰਸ ਦੇ ਹਵਾਲੇ ਨਾਲ, ਔਰ ਉਹ ਚਲਦੀਆਂ ਰਹਿੰਦੀਆਂ। ਉਦੋਂ ਚੂੰਕਿ ਅਸੀਂ ਐਕਸਪੈਰੀਮੈਂਟ ਕਰਦੇ ਸੀ ਯੂਟਿਊਬਿੰਗ ਦੇ ਹਵਾਲੇ ਨਾਲ, ਕਿ ਕਿਸ ਤਰ੍ਹਾਂ ਵੀਡੀਓ ਰੈਂਕ ਹੁੰਦੀ ਆ, ਕਿਸ ਤਰ੍ਹਾਂ ਵੀਡੀਓ ਦਾ ਵਾਚ ਟਾਈਮ ਆ। ਬਲਕਿ ਮੈਨੂੰ ਅੱਛੀ ਤਰ੍ਹਾਂ ਯਾਦ ਆ, ਦੇਖਣ ਵਾਲਿਆਂ ਵਾਸਤੇ ਮੈਂ ਆਪਣਾ ਐਕਸਪੀਰੀਅੰਸ ਸ਼ੇਅਰ ਕਰਾਂਗਾ ਜੀ। 3 ਜਿਹੜਾ ਨਾ 3 ਨੁਕਾਤੀ ਇੱਕ ਫਾਰਮੂਲਾ ਜੀ ਆਪਣੇ YouTube ਚੈਨਲ ਦੇ ਉੱਤੇ ਕੰਮ ਕਰਨ ਦਾ ਨਾ, ਜਿਹੜਾ ਮੈਂ ਪਰਸਨਲੀ ਮਤਲਬ ਐਕਸਪੈਰੀਮੈਂਟ ਕੀਤਾ ਔਰ ਉਹਦੇ ਤੋਂ ਕਾਮਯਾਬੀ ਵੀ ਮਿਲੀ ਹੈ। ਉਹਦੇ ਜੀ ਪਹਿਲਾ ਨੁਕਤਾ ਹੈ ਜੀ ਕਿ ਤੁਸੀਂ ਵੀਡੀਓ ਜਦੋਂ ਲਗਾਣੀ ਹੈ ਨਾ ਜੀ, ਤੁਸੀਂ ਉਹਦੀ SEO ਕਰਨੀ ਹੈ। ਉਹਦਾ ਟਾਈਟਲ ਅੱਛਾ ਹੋਣਾ ਚਾਹੀਦਾ ਹੈ। ਟਾਈਟਲ ਮਤਲਬ ਟਾਈਟਲ ਐਵੇਂ ਨਹੀਂ ਲਿਖ ਦੇਣਾ, ਜਦੋਂ ਤੁਸੀਂ ਵਾਇਰਲ ਹੋ ਜਾਓਗੇ ਨਾ ਫਿਰ ਤਾਂ ਤੁਸੀਂ ਜੋ ਵੀ ਲਿਖੋਗੇ ਲੋਕ ਦੇਖਣਗੇ। ਲੇਕਿਨ ਪਹਿਲੇ ਤੁਹਾਨੂੰ ਸਰਚ YouTube ਦੀ ਸਰਚ ਦੇ ਹਵਾਲੇ ਨਾਲ, ਹਾਂ ਬਿਲਕੁਲ, ਅਗਰ ਬੰਦਾ ਵੀ ਮਸ਼ਹੂਰ ਨਹੀਂ ਹੈ ਤੇ ਚੈਨਲ ਵੀ ਮਸ਼ਹੂਰ ਨਹੀਂ, ਤੇ ਫਿਰ ਟਾਈਟਲ ਤੇ ਡਿਸਕ੍ਰਿਪਸ਼ਨ ਤੇ ਜਿਹੜੇ ਐਡੀਸ਼ਨਲ ਟੈਗ ਆ, ਇਹ 4 ਚੀਜ਼ਾਂ ਦੇ ਉੱਤੇ ਤੁਸੀਂ ਕੰਮ ਕਰਨਾ ਹੈ। ਠੀਕ ਹੈ ਜੀ, ਲਾਜ਼ਮੀ, ਇਸ ਤੋਂ ਇਲਾਵਾ ਕੋਈ ਹੋਰ ਤਰੀਕਾ ਨਹੀਂ। ਜਿਹੜੇ ਜੈਨੂਇਨ ਆਰਗੈਨਿਕ ਤਰੀਕੇ ਹੈ, ਇਹ ਪਹਿਲਾ ਤਰੀਕਾ ਜੀ। ਦੂਸਰੀ ਚੀਜ਼ ਕੀ ਆ ਕਿ ਤੁਹਾਡਾ ਕੰਟੈਂਟ ਇਸ ਲੈਵਲ ਦਾ ਹੋਣਾ ਚਾਹੀਦਾ। ਸੌਰੀ, ਦੂਸਰਾ ਹੈ ਥੰਬਨੇਲ। ਔਰ ਥੰਬਨੇਲ ਦੇ ਉੱਤੇ ਜਿੰਨਾ ਕੰਮ ਤੁਸੀਂ ਕਰ ਸਕਦੇ ਹੋ, ਉਹਨੂੰ ਜਿੰਨਾ ਅਪੀਲਿੰਗ ਬਣਾ ਸਕਦੇ ਹੋ, ਕਿਉਂਕਿ ਸਭ ਤੋਂ ਪਹਿਲੇ ਤਾਂ ਦਰਵਾਜ਼ਾ ਤਾਂ ਉੱਥੋਂ ਖੁੱਲਦਾ। ਔਰ ਤੀਸਰੀ ਚੀਜ਼ ਹੈ ਆ ਤੁਹਾਡਾ ਕੰਟੈਂਟ। ਯਾਨੀ ਮੈਂ ਕਹਿੰਦਾ ਹੁੰਨਾ ਕਿ ਸਰਚ ਇੰਜਨ ਤੁਹਾਡੀ ਵੀਡੀਓ ਨੂੰ ਨਾ ਲਿਸਟ 'ਚ ਲੈ ਕੇ ਆਉਂਦੀ ਹੈ। ਠੀਕ ਹੋ ਗਿਆ, ਸਰਚ ਲਿਸਟ ਦੇ ਵਿੱਚ ਥੰਬਨੇਲ ਜਿਹੜਾ ਨਾ ਉਹ ਕਲਿੱਕ ਕਰਨ ਤੇ ਮਜਬੂਰ ਬੰਦੇ ਨੂੰ, ਮਸ਼ੀਨ ਨੂੰ ਜਿਹੜਾ ਵਾ ਨਾ ਤੁਹਾਡੀ ਡਿਸਕ੍ਰਿਪਸ਼ਨ ਉਹ ਕਰਦੀ ਆ, ਤੇ ਬੰਦਿਆਂ ਨੂੰ ਤੁਹਾਡਾ ਥੰਬਨੇਲ ਹੋ ਗਿਆ। ਤੇ ਤੀਸਰੀ ਚੀਜ਼ ਜਿਹੜੀ ਆ ਰਿਟੈਂਸ਼ਨ। ਅਗਰ ਤੁਹਾਡਾ ਕੰਟੈਂਟ ਉਹਦੇ ਜ਼ਰਾ ਵੀ ਕੰਮ ਆ ਗਿਆ ਤੇ ਉਹ ਆਪਣੇ ਆਪ ਸਬਸਕ੍ਰਾਈਬ ਕਰੇਗਾ। ਯਾਨੀ ਮੈਂ ਕੀਤੀ ਤਾਂ YouTube ਇਨਕਰੇਜ ਕਰਦੀ ਹੈ, YouTube ਇਹ ਕਹਿੰਦੀ ਹੈ ਕਿ ਤੁਸੀਂ ਆਪਣੇ ਜਿਹੜੇ ਵਿਊਵਰਸ ਨੂੰ ਅਰਜ ਕਰੋ, ਉਹਨਾਂ ਨੂੰ ਕਹੋ ਕਿ ਜੀ ਸਬਸਕ੍ਰਾਈਬ ਕਰੋ, ਲਾਈਕ ਕਰੋ। ਲੋ ਜੀ, ਮੇਰੀ 750 ਵੀਡੀਓ ਦੇ ਵਿੱਚ ਕਿਤੇ ਵੀ ਨਹੀਂ, ਮੈਂ ਇੱਕ ਦਫਾ ਵੀ ਨਹੀਂ, ਨਾ ਕੋਈ ਲੋਗੋ ਲੱਗਿਆ ਹੋਇਆ ਸਬਸਕ੍ਰਾਈਬ ਦਾ। ਤੇ ਸਿਰਫ ਇਹ ਆ ਕਿ ਜਦੋਂ ਸਟੂਡੈਂਟਸ ਨੇ ਆ ਕੇ ਦੇਖਿਆ ਵੀ ਇਹ ਕੰਟੈਂਟ ਔਰ ਇਹ ਇੱਥੋਂ ਤੋਂ ਸਾਨੂੰ ਜ਼ਿਆਦਾ ਅੱਛਾ, ਉਹਨਾਂ ਨੇ ਆਪਣੇ ਆਪ ਹੀ ਉਹਨੂੰ ਸਬਸਕ੍ਰਾਈਬ ਕੀਤਾ ਜੀ। 30,000 ਦੇ ਕਰੀਬ, 32,000 ਦੇ। ਅੱਛਾ, ਇਹ ਮੁਖਤਲਫ ਯਾਨੀ ਕਿ ਨਾ ਜਿਹੜੇ ਹੁਣ ਇੱਕ ਚੀਜ਼ ਹੁੰਦੀ ਹੈ ਕਿ ਜਿਹੜਾ ਕਹਿੰਦੇ ਨੇ ਟ੍ਰੈਂਡਿੰਗ ਹੈ, ਇਹਦਾ ਵੀ ਐਕਸਪੈਰੀਮੈਂਟ ਕੀਤਾ ਕਿ ਜਦੋਂ ਲਾਹੌਰ ਅਬਦੁਲ ਹਕੀਮ ਵਾਲੀ ਮੋਟਰਵੇ ਬਣੀ ਨਾ, ਮੈਂ ਇੱਕ ਵੀਡੀਓ ਨਾ ਪਾਈ ਤੇ 5-7 ਸਲਾਈਡਾਂ ਸੀ ਸਿਰਫ, ਉਹ 24-25 ਹਜ਼ਾਰ ਵੀਡੀਓ ਜਿਹੜਾ ਨਾ ਵਿਊਜ਼ ਲੈ ਗਈ। ਉਹ ਵੀ ਇਕੱਲੀ ਵੀਡੀਓ ਹੀ, ਯਾਨੀ ਕਿ ਜਿਹੜਾ ਵਾ ਨਾ ਉਹਨੇ ਸਬਸਕ੍ਰਾਈਬਰ ਵੀ ਇੰਨੇ ਸਾਰੇ ਲੈ ਆਂਦੇ ਤੇ ਉਹਦਾ ਵਾਚ ਟਾਈਮ ਵੀ। ਉਹਦੇ ਤੇ ਵੀ ਇੱਕ ਇਹ ਸੀ ਵੀ ਜਦੋਂ ਕੋਈ ਹੈ ਨਾ ਕਰੰਟ ਇਸ਼ੂ, ਉਹਨੂੰ ਤੁਸੀਂ ਸਾਰਿਆਂ ਤੋਂ ਪਹਿਲੇ, ਤੁਸੀਂ ਆਪ ਵੀ ਦੇਖ ਲਓ ਕਿ ਜਦੋਂ ਤੁਸੀਂ ਆਪਣਾ ਚੈਨਲ ਸ਼ੁਰੂ ਕੀਤਾ ਤੇ ਸਾਨੂੰ ਵੀ ਉਹ ਇੱਕ ਇਵੈਂਟ ਐਸਾ ਸੀ ਵੀ ਜਿਹਦੇ 'ਚ ਅਸੀਂ ਆਪ ਵੀਡੀਓ ਦੂਸਰੇ ਸਾਰੇ ਲੋਕਾਂ ਤੋਂ ਪਹਿਲੇ ਪਾਤੀ ਸੀ। ਹੈ ਕਰੰਟ ਇਸ਼ੂ ਵੀ ਨਾ ਜੀ ਉਹਦੇ 'ਚ ਰਿਕਮੈਂਡਡ ਇਹੀ ਆ ਕਿ ਰਲਦਾ ਮਿਲਦਾ ਹੋਵੇ, ਤੁਹਾਡੀ ਡੋਮੇਨ 'ਚ ਹੋਵੇ। ਮਸਲਨ ਮੇਰਾ ਚੈਨਲ ਜਦੋਂ ਬਿਲਕੁਲ ਵਾਇਰਲ ਹੋਇਆ ਨਾ, ਉਹ ਐਜੂਕੇਸ਼ਨਲ ਵਾਲਾ, ਵੀ ਮੈਂ ਇੱਕ ਵੀਡੀਓ ਬਣਾਈ ਕਿ ਜੀ ਫਲਾਂ ਇਮਤਿਹਾਨ ਆ ਨਾ ਜਿਹੜਾ ਪੰਜਾਬ ਪਬਲਿਕ ਸਰਵਿਸ, ਅੱਛਾ ਜੀ, ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦਾ ਜਿਹੜਾ ਐਗਜ਼ਾਮ ਆ ਨਾ, ਉਹਦੀ ਤੁਸੀਂ ਤਿਆਰੀ ਕਿਸ ਤਰ੍ਹਾਂ ਕਰ ਸਕਦੇ ਹੋ। ਯਾਨੀ ਮੈਂ ਇੱਕ ਵੀਡੀਓ ਉਹ ਬਣਾਈ, ਉਹ ਮੇਰੀ ਪਹਿਲੀ ਵੀਡੀਓ ਸੀ ਜਿਹੜੀ ਨਾ ਮਤਲਬ ਥਾਊਜ਼ੈਂਡਸ ਦੇ ਵਿੱਚ ਗਈ। ਠੀਕ ਹੋ ਗਿਆ। ਫਿਰ ਇਸੇ ਤਰ੍ਹਾਂ ਹੀ ਇੱਕ ਵੀਡੀਓ ਮੈਂ ਬਣਾ ਦਿੱਤੀ ਬਹੁਤ ਅਰਲੀ ਕਿ ਤੁਸੀਂ ਨਾ ਬੋਲ ਕੇ ਉਰਦੂ ਕਿਸ ਤਰ੍ਹਾਂ ਟਾਈਪ ਕਰ ਸਕਦੇ ਆ, ਜਾਂ ਕੋਈ ਵੀ ਲੈਂਗੁਏਜ ਅਗਰ ਤੁਸੀਂ ਚਾਹੁੰਦੇ ਆ ਨਾ। ਇਹ ਹੁਣ ਤਾਂ ਮਤਲਬ ਗੂਗਲ ਵਾਇਸ ਟਾਈਪਿੰਗ ਆ ਗਿਆ ਨਾ, ਇਹ ਅੱਜ ਤੋਂ ਕੋਈ 10 ਸਾਲ ਜਾਂ 8 ਸਾਲ ਪਹਿਲੇ ਦੀ ਗੱਲ ਆ। ਠੀਕ ਹੈ ਨਾ।
ਉਹ ਵੀਡੀਓ ਵੀ, ਕਿਉਂਕਿ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਜੀ, ਟ੍ਰੈਂਡ, ਹੂੰ ਇਹ ਵੀ ਇੱਕ ਟ੍ਰਿਕ ਹੋ ਸਕਦੀ ਹੈ ਹੂੰ ਅਗਰ ਤੁਹਾਡੇ। ਔਰ ਦੂਸਰਾ ਫਸਟ ਮੂਵਰ ਹਾਂ ਐਡਵਾਂਟੇਜ, ਇਹ ਹਰ ਬੰਦੇ ਨੂੰ ਮਿਲਦਾ ਜੀ, ਹਾਂ ਫਸਟ ਮੂਵਰ ਐਡਵਾਂਟੇਜ। yes, ਤੁਹਾਨੂੰ ਯਾਦ ਹੋਣਾ ਪਿਛਲੇ ਦਿਨਾਂ 'ਚ ਜਿਹੜੀ ਆਪਾਂ ਵੀਡੀਓ ਕੀਤੀ ਸੀ ਤੁਹਾਡੀ, ਉਹ ਜਿਹੜੀ ਉਹ ਸ਼ਾਪ ਵਾਲੀ, ਉਦੋਂ ਵੀ ਉਹ ਨਿਆ ਟ੍ਰੈਂਡ ਆਇਆ ਸੀ ਹਾਂ ਬਿਲਕੁਲ ਇੱਕ ਦੋ ਔਰ ਹੀ ਤੁਸੀਂ ਵੀ, ਵੀਡੀਓ ਤੁਹਾਡੀ ਵੀਡੀਓ ਚੌਥੀ ਪੰਜਵੀਂ ਵੀਡੀਓ ਸੀ ਹਾਂ, ਪੂਰੀ YouTube ਤੇ, ਹਾਂ ਤੇ ਬਿਲਕੁਲ। ਉਹਦਾ ਬੜਾ ਅੱਛਾ ਰਿਸਪਾਂਸ ਆਇਆ ਅੱਛਾ ਸੀ। ਇੱਕ ਫਿਰ ਇਹ ਮੈਂ ਕੋਈ 12 ਕੁ ਸਾਲ ਪਹਿਲੇ ਨਾ ਕੀਤਾ ਕਿ ਹਾਊ ਟੂ ਇੰਸਟਾਲ ਵਾਲੇ 'ਚ ਵੀ ਮੁxtਲਫ ਲੈਂਗੁਏਜਾਂ ਜਿਹੜਾ ਵਾ ਨਾ ਉਹਨਾਂ ਦੇ ਪਹਿਲਾ ਪ੍ਰੋਗਰਾਮ ਕਿਸ ਤਰ੍ਹਾਂ ਰਨ ਕਰਨਾ ਵਾ। ਮੈਨੂੰ ਹੁਣ ਵੀ ਪਿਛਲੇ ਦਿਨਾਂ ਦੇ ਉਹਦੇ ਚੈਨਲ ਦੇ ਨਾ 114 ਸਬਸਕ੍ਰਾਈਬਰ ਆ ਟੋਟਲ, ਲੇਕਿਨ ਉਹਦੇ ਤੇ 8-8 9-9 ਬਲਕਿ 2-3 ਵੀਡੀਓ ਐਸੀਆਂ ਸੀ ਵੀ ਉਹ ਸਰਚ 'ਚ ਪਹਿਲੇ ਨੰਬਰ ਤੇ, ਯਾਨੀ ਕਿ JDK 9 ਜਦੋਂ ਰਿਲੀਜ਼ ਹੋਇਆ ਨਾ, ਉਹ ਤੁਹਾਨੂੰ ਕਹਿ ਰਿਹਾ ਕਿ ਟ੍ਰੈਂਡ ਵਾਲੀ। ਮੈਂ ਖਬਰ ਪੜ੍ਹੀ ਕਿ JDK 8-10 ਦਿਨ ਬਾਅਦ ਨਾ ਰਿਲੀਜ਼ ਹੋ ਰਿਹਾ ਵਾ। ਮੈਂ ਉਹ ਵੀਡੀਓ ਪਾਤੀ ਵੀ JDK 9 ਨੂੰ ਕਿਸ ਤਰ੍ਹਾਂ ਇੰਸਟਾਲ ਕਰਨਾ ਵਾ। ਜਦੋਂ ਉਹ ਰਿਲੀਜ਼ ਹੋਇਆ ਆਫੀਸ਼ੀਅਲੀ ਤੇ ਉਹ ਸਭ ਤੋਂ ਪਹਿਲੇ ਸਰਚ ਹੋਈ ਤੇ ਮੇਰੀ ਉਹ ਵੀਡੀਓ ਯਾਨੀ ਕਿ ਜਿਹੜੀ ਪਈ ਸੀ ਉਹ ਸਰਚ 'ਚ, ਯਾਨੀ ਕਿ ਬੜੇ ਵੱਡੇ ਚੈਨਲਾਂ ਤੋਂ, ਯਾਨੀ ਕਿ 114 ਸਬਸਕ੍ਰਾਈਬਰ ਨਾਲ ਲੱਖਾਂ ਸਬਸਕ੍ਰਾਈਬਰਾਂ ਵਾਲੇ ਚੈਨਲ ਤੋਂ ਵੀ ਉੱਪਰ। ਟ੍ਰੈਂਡਿੰਗ ਵੀਡੀਓ ਤਾਂ ਜੀ ਇੰਝ ਹੀ ਹੁੰਦੀਆਂ। ਟ੍ਰੈਂਡਿੰਗ ਦੇ ਵਿੱਚ ਫਿਰ ਇਹ ਆ ਵੀ ਤੁਸੀਂ ਟ੍ਰੈਂਡ ਨੂੰ ਅਗਰ ਕਾਬੂ ਰੱਖੋ ਨਾ ਜੀ, ਹਾਂ ਸਭ ਤੋਂ ਉਹਦੇ ਵਿੱਚ ਤਾਂ ਨਾ ਕਿਸੇ ਟੈਗ ਨਾ ਡਿਸਕ੍ਰਿਪਸ਼ਨ, ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ। ਆ ਗਿਆ ਨਾ ਫਸਟ ਮੂਵਰ। ਉਹਦੇ 'ਚ ਇਹ ਆ ਵੀ ਤੁਸੀਂ ਅਗਰ ਜੇ ਉਹਦੇ ਤੇ ਕੰਮ, ਫਿਰ ਉਹਨੂੰ ਕੰਟੀਨਿਊ ਕਰਨ ਹਾਂ। ਵਾਸਤੇ ਤੁਹਾਨੂੰ ਟ੍ਰੈਂਡ ਨੂੰ ਫਾਲੋ ਕਰਨਾ ਪੈਣਾ। ਹੂੰ। ਇਹ ਨਹੀਂ ਵੀ ਟ੍ਰੈਂਡਿੰਗ ਇੱਕ ਵੀਡੀਓ ਹਾਂ। ਤੁਸੀਂ ਪਾਤੀ ਤੇ ਉਸ ਤੋਂ ਬਾਅਦ। ਇਹ ਤਾਂ ਸੀ ਜੀ ਹਬੀਬ ਸਾਹਿਬ ਤੇ ਰਾਣਾ ਸਾਹਿਬ ਦੀ, ਇਹ ਪੜ੍ਹੇ ਲਿਖੇ ਬੰਦੇ ਆ ਤੇ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਸਾਡੇ ਦੇਖਣ ਵਾਲੇ ਵੀ, ਜਿਹੜੇ YouTube ਨੂੰ ਜਿਹੜੇ ਚੈਨਲ ਬਣਾਉਣਾ ਚਾਹੁੰਦੇ ਆ, ਕਈਆਂ ਨੇ ਬਣਾਇਆ ਹੋਇਆ, ਚੱਲ ਰਹੇ ਆ, ਉਹ ਸਾਰੇ ਇਹੋ ਜਿਹੇ ਟ੍ਰਿਕ ਜਾਂ ਇਦਾਂ ਦੀ ਜਿਹੜੀਆਂ ਉਹ ਇਸਤੇਮਾਲ ਨਹੀਂ ਕਰ ਸਕਦੇ। ਉਹ ਆਪਣੇ ਹਿਸਾਬ ਨਾਲ ਹੀ ਚੱਲਦੇ ਆ ਜਿੱਦਾਂ ਕਿ ਉਹਨਾਂ ਦਾ ਹੈ। ਅੱਛਾ ਰਾਣਾ ਸਾਹਿਬ, ਅਸਲ ਨਵੀਂ ਪਾਲਿਸੀ ਵਾਲਾ ਜੀ ਇਹ ਆਪਣੀ ਨਵੀਂ ਪਾਲਿਸੀ ਲਿਆਈਏ। ਹਾਂ, ਇੱਕ ਹੋਰ ਗੱਲ ਦੱਸਦਾ ਵੀ ਚੈਨਲ ਜਿਹੜਾ ਦੋ ਤਰ੍ਹਾਂ ਮੋਨੀਟਾਈਜ਼ ਹੁੰਦਾ। ਇੱਕ ਜਿਹੜਾ ਆ ਤੁਹਾਡਾ ਸ਼ਾਰਟ ਦੇ ਜ਼ਰੀਏ ਵੀ ਚੈਨਲ ਮੋਨੀਟਾਈਜ਼ ਹੁੰਦਾ, ਵੀ ਤੁਸੀਂ 90 ਦਿਨਾਂ ਦੇ ਅੰਦਰ ਨਾ ਜੀ 10 ਮਿਲੀਅਨ ਅਗਰ ਤੁਸੀਂ ਵਿਊਜ਼ ਲੈ ਲੇ। ਇਹ ਪਹਿਲੋਂ ਸੀ 10 ਮਿਲੀਅਨ। ਨਹੀਂ, ਇਹ ਮੈਂ ਪਿਛਲੇ ਹੀ ਦੱਸ ਰਿਹਾ ਹਾਂ ਵੀ ਇਹ ਲੈ ਲੇ ਇਹ ਤੇ ਤਾਂ ਵੀ ਤੁਹਾਡਾ ਚੈਨਲ ਮੋਨੀਟਾਈਜ਼ ਹੋ ਜਾਂਦਾ। ਦੋ ਰਾਹ ਸੀ। ਦੂਜਾ ਰਾਹ ਸੀਗਾ ਵੀ 4000 ਘੰਟਾ ਵਾਚ ਟਾਈਮ ਤੇ 1000 ਸਬਸਕ੍ਰਾਈਬਰ, ਤੇ ਜਿਹੜਾ 10 ਮਿਲੀਅਨ ਵਿਊਜ਼ ਆ ਉਹਦੇ ਵਾਸਤੇ ਤੁਹਾਨੂੰ ਸਬਸਕ੍ਰਾਈਬਰ 1000 ਕਰਨ ਦੀ ਲੋੜ ਨਹੀਂ। ਅੱਛਾ, ਇਹ ਦੋ ਸੀਗੇ ਜੀ। ਤੇ ਹੁਣ ਕੀ ਹੋਇਆ? ਹੁਣ ਤਾਂ ਜੀ ਇੱਕ ਬੰਬ ਮੇਰੇ ਹਿਸਾਬ ਦੇ ਨਾਲ, ਹਾਂ। ਕਿਉਂਕਿ ਮੈਂ ਆਪਣੇ ਹਿਸਾਬ ਨਾਲ ਹਾਂ। ਦੇਖਣਾ ਵੀ ਇੱਕ ਤਾਂ ਹੁੰਦਾ ਕਿ ਜਿਹੜਾ ਬੰਦਾ YouTube ਤੋਂ ਇਲਾਵਾ ਸੋਸ਼ਲ ਮੀਡੀਆ ਦੇ ਕਿਸੇ ਹੋਰ ਪਲੇਟਫਾਰਮ ਦੇ ਉੱਤੇ ਮਸ਼ਹੂਰ ਹੋਵੇ, ਹਾਂ ਜਿਹੜਾ ਟਿਕਟੌਕ ਤੇ ਹੋਵੇ, ਫੇਸਬੁੱਕ ਤੇ ਹੋਵੇ, ਇੰਸਟਾ ਤੇ ਹੋਵੇ ਨਾ, ਉਹ YouTube ਤੇ ਆਵੇ ਨਾ, ਉਹਨੂੰ ਇਹ ਜਿਹੜਾ ਕ੍ਰਾਈਟੇਰੀਆ ਪੂਰਾ ਕਰਨਾ ਐਡਾ ਔਖਾ ਕੋਈ ਨਹੀਂ ਹੁੰਦਾ। ਉਹ ਕਰ ਜਾਂਦਾ ਕਿਉਂਕਿ ਉਹਦੀ ਪਹਿਲਾਂ ਤੋਂ ਲੋਕ ਉਹਨੂੰ, ਉਹਦਾ ਚਿਹਰਾ ਵੀ ਜਿਹੜਾ ਨਹੀਂ। ਪ੍ਰੋਫੈਸਰ ਸਾਹਿਬ, ਇੱਕ ਹੋਰ ਵੀ ਗੱਲ ਆ, ਸਾਡੀ ਜਿਹੜੀ ਐਪਸ ਆ ਨਾ, ਇਹ ਜਦੋਂ ਅਸੀਂ ਕੋਈ ਵੀ ਇੰਸਟਾਲ ਕਰਦੇ ਆ ਨਾ ਆਪਣੇ ਤੋਂ, ਫਿਰ ਉਹ ਮੰਗਦੀ ਆ ਨਾ, ਤੁਸੀਂ ਤਾਂ ਬਹੁਤ ਜਾਣਦੇ ਇਸ ਬਾਰੇ 'ਚ ਵੀ, ਇਹ ਸਾਡੇ ਤੋਂ ਇਹ ਮੰਗਦੀ ਆ ਵੀ ਉਹ ਕੀ ਕਹਿੰਦੇ ਆ, ਮੇਰੇ ਚੋਂ ਲਫ਼ਜ਼ ਹੀ ਜੇਨ ਚੋਂ ਨਿਕਲ ਗਿਆ, ਵੀ ਰਸਾਈ ਦੂਸਰੀ ਉਹ ਤੁਹਾਡੀ ਐਕਟੀਵਿਟੀ, ਤੁਹਾਡੀ ਜਿਹੜੀ ਆ, ਯਾਨੀ ਕਿ ਤੁਸੀਂ ਜੋ ਕਰ ਰਹੇ ਹੋ ਦਿਲਚਸਪੀ, ਉਹ ਅਸੀਂ ਜਦੋਂ ਉਹਨੂੰ ਓਕੇ ਕਰਦੇ ਆ ਨਾ, ਫਿਰ ਇਹਨਾਂ ਨੂੰ ਪਤਾ ਹੁੰਦਾ ਵੀ ਇਹ ਚਿਹਰਾ ਇਹ ਇੰਸਟਾ ਤੇ ਵੀ ਹੈਗਾ, ਇਹ ਉਧਰ ਵੀ ਹੈਗਾ, ਤੇ ਸਾਰਾ ਹੁਣ ਤਾਂ ਫਿਰ AI ਦੌਰ। ਉਹਨਾਂ ਨੂੰ ਅਸੀਂ ਸੋਸ਼ਲ ਸਿਗਨਲ ਕਹਿੰਦੇ ਹਾਂ ਬਸ। ਹਾਂ, ਸੋਸ਼ਲ ਸਿਗਨਲ। ਹਾਂਜੀ, ਇਹ ਟਰਮ ਆ। ਹਾਂ ਚਲੋ, ਇਹੀ ਉਹ ਫਿਰ ਉਹਨੂੰ ਐਜ ਹੁੰਦਾ ਜੀ। ਉਹਨੂੰ ਇੱਕ, ਤੇ ਜਿਹੜਾ ਨਵਾਂ ਬੰਦਾ ਨਾ, ਉਹਨੂੰ ਤਾਂ ਉਹ ਕਦੇ ਵਲੌਗ ਬਣਾ ਰਿਹਾ, ਕਦੇ ਕੋਈ ਚੀਜ਼ ਬਣਾ ਰਿਹਾ, ਉਹ ਜਿਵੇਂ ਹੱਥ ਪੈਰ ਜਿੱਦਾਂ ਤੁਸੀਂ ਵੀ ਮਾਰੇ ਵੀ 4000 ਵਾਚ ਟਾਈਮ ਪੂਰਾ ਹੋ ਜਾਵੇ ਕਿਸੇ ਤਰ੍ਹਾਂ। ਪਰ ਹੁਣ ਕੀ ਹੋ ਰਿਹਾ ਜੀ ਵੀ 31 ਜਨਵਰੀ ਤੋਂ ਨਾ ਜੀ, 1 ਫਰਵਰੀ ਤੋਂ 2027, ਹਾਂਜੀ 31 ਜਨਵਰੀ ਤੱਕ ਤੁਹਾਡੇ ਕੋਲ ਟਾਈਮ ਆ। ਉਹਦੇ ਵਾਸਤੇ ਵੀ ਇੱਕ ਹੋਰ ਵੀ ਗੱਲ ਆ ਵੀ ਤੁਸੀਂ ਜਾ ਕੇ ਉਹਨੂੰ ਉੱਥੋਂ ਜਿਹੜਾ YouTube ਦੀ ਸਟੂਡੀਓ ਦੇ ਵਿੱਚ ਨਾ ਜੀ, ਉੱਥੋਂ ਜਾ ਕੇ ਉਹਨੂੰ ਤੁਸੀਂ ਓਕੇ ਵੀ ਕਰਨਾ, ਜਿਹੜੇ ਪੁਰਾਣਾ ਕੰਮ ਕਰ ਰਹੇ ਆ। ਚਲੋ ਉਹਦੇ ਤੇ ਆਪਾਂ ਬਾਅਦ ਹੀ ਗੱਲ ਕਰਦੇ ਹਾਂ। 31 ਜਨਵਰੀ ਤੱਕ ਟਾਈਮ ਆ ਵੀ ਹੁਣ 8000 ਵਾਚ ਟਾਈਮ ਘੰਟਾ, ਜਿਹੜੇ ਕਿ 4000 ਪੂਰੇ ਕਰਨੇ ਬੜੇ ਔਖੇ ਸੀਗੇ, ਤੇ ਹੁਣ ਉਹ 8000 ਹੋ ਗਏ, ਤੇ 10 ਮਿਲੀਅਨ ਜਿਹੜੇ ਸ਼ਾਰਟ ਦੇ ਉੱਤੇ ਵਿਊਜ਼ ਲੈਣਾ ਸੀ, ਉਹ ਹੋਣ ਜਾ ਰਹੇ ਆ ਜੀ 20 ਮਿਲੀਅਨ, ਯਾਨੀ ਕਿ ਕਰੋੜ ਦੇ ਬਜਾਏ। ਤੁਸੀਂ ਇਸ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਆ ਜੀ ਵੀ ਇਹ ਕੀ ਹੋਣ ਜਾ ਰਿਹਾ, ਕਿਉਂ ਹੋਣ ਜਾ ਰਿਹਾ? ਇਹਦੇ 'ਚ
ਦੇਖੋ ਮੇਰੇ ਹਿਸਾਬ ਵਿੱਚ ਤਾਂ ਇਹ ਹੈ ਕਿ YouTube ਨਾ ਹੁਣ ਅਸਲ 'ਚ ਇਸ ਚੀਜ਼ 'ਚ ਆ ਰਹੀ ਆ ਕਿ ਕੁਆਲਿਟੀ ਕੰਟੈਂਟ ਜਿਹੜਾ ਵਾ ਨਾ, ਕਿਉਂਕਿ ਇੰਨਾ ਦੇਖਿਆ ਜਾਣੇ ਵਾਲਾ ਜਿਹੜਾ ਨਾ ਕੰਟੈਂਟ ਉਹੀ ਹੋਏਗਾ ਜਿਹਦੇ 'ਚ ਕੋਈ ਨਾ ਕੁਆਲਿਟੀ, ਯਾਨੀ ਕਿ ਇਤਫਾਕਨ ਵਾਇਰਲ ਹੋਣੇ ਵਾਲੀ ਗੱਲ ਕੋਈ ਨਹੀਂ। ਕਿਉਂਕਿ 8000 ਘੰਟੇ ਦਾ ਵਾਚ ਟਾਈਮ ਜਿਹੜਾ ਵਾ ਨਾ ਐਵੇਂ ਨਹੀਂ ਹੋਣਾ। ਔਰ ਇਸ ਤਰ੍ਹਾਂ ਵਿਊਜ਼ ਵੀ ਜਿਹੜੇ 2 ਕਰੋੜ ਵਿਊਜ਼ 20 ਮਿਲੀਅਨ ਜਿਹੜਾ ਨਾ ਇਹਦੇ ਫਿਰ ਇੱਕ ਦੂਸਰਾ ਵੀ ਹੈ YouTube ਦਾ ਵੀ, ਅਗਰ ਤੁਸੀਂ ਕਿਸੇ ਸੰਜੀਦਾ ਟੌਪਿਕ 'ਤੇ ਗੱਲ ਕਰਦੇ ਆ ਨਾ, ਐਜੂਕੇਸ਼ਨ 'ਤੇ ਜਾਂ ਕਿਸੇ ਦੇ, ਉਹ 6 ਮਹੀਨੇ ਸਾਲ ਤੱਕ ਤੁਹਾਡਾ ਚੈਨਲ ਨਾ ਕਿਸੇ ਖਾਤੇ 'ਚ ਨਹੀਂ ਆਉਂਦਾ ਹੈ। ਹੁਣ ਬਹੁਤ ਸਾਰੇ ਬੰਦੇ ਉਹ ਹੁੰਦੇ ਵੀ ਉਹ ਕਹਿੰਦੇ ਵੀ ਕੰਮ ਕਰਾਂਗੇ ਤੇ ਪੈਸੇ, ਉਹਦੇ 'ਚ ਸਿਰਫ ਉਹਨਾਂ ਲੋਕਾਂ ਨੂੰ ਫਾਇਦਾ ਹੁੰਦਾ ਜਿਹੜੇ ਕੋਈ ਆਪਣੀ ਪ੍ਰੋਡਕਟ ਵੇਚ ਰਹੇ ਆ, ਭਾਵੇਂ ਉਹ ਸਰਵਿਸ ਵੇਚ ਰਹੇ ਆ, ਭਾਵੇਂ ਕੋਈ ਸ਼ੈ ਵੇਚ ਰਹੇ ਆ, ਵੀ ਉਹਨਾਂ ਨੂੰ ਉਧਰੋਂ ਦੂਸਰੇ ਪਾਸਿਓਂ ਫਾਇਦਾ ਜਿਹੜਾ ਵਾ ਨਾ ਹੋ ਜਾਂਦਾ ਵਾ। ਤੇ ਜਿਹੜੇ ਨਿਰੇ ਪੁਰੇ ਯਾਨੀ ਕਿ ਐਡਸਨ ਵਾਲੀ ਗੱਲ ਆ ਨਾ ਜਿਹੜਾ ਵਾ, ਉਹਦੇ ਲਈ ਬੜਾ ਮੁਸ਼ਕਿਲ ਹੁੰਦਾ ਕਿ ਕਿਸੇ ਬੰਦੇ ਲਈ ਵੀ 2-3 ਘੰਟੇ ਜਿਹੜੇ ਆ ਨਾ, ਤੁਸੀਂ ਹੁਣ ਦੇਖ ਲਓ ਕਿ ਵੀ ਤੁਸੀਂ ਆਨੇ ਆ ਤੇ ਬੈਠ ਕੇ ਗੱਲ ਕਰਦੇ ਆ, ਫਿਰ ਵੀ ਕੋਈ 2-3 ਘੰਟੇ ਜਿਹੜੇ ਆ ਨਾ ਹੈ, ਇਹ ਬੜੀ ਆਸਾਨੀ ਨਾਲ ਯਾਨੀ ਕਿ ਜਿਹੜਾ ਨਾ, ਔਰ ਤੁਸੀਂ ਇਹ ਦੇਖੋ ਕਿ ਆਮ ਮਜ਼ਦੂਰ ਵੀ ਜਿਹੜਾ 3 ਘੰਟੇ ਜਦੋਂ ਕੰਮ ਕਰਦਾ ਨਾ, ਉਹਦਾ ਵੀ 500 ਰੁਪਈਆ ਬਣ ਜਾਂਦਾ ਵਾ ਹੈ। ਤੇ ਇਹਦੇ 'ਚ ਯਾਨੀ ਕਿ ਤੁਸੀਂ 3 ਘੰਟੇ ਕੰਮ ਕਰਦੇ ਆ ਤੇ ਤੁਹਾਡਾ ਸਾਲ ਤੱਕ ਤਕਰੀਬਨ ਚਾਂਸ ਜ਼ਿਆਦਾ ਇਹੀ ਹੁੰਦਾ ਕਿ ਤੁਹਾਡੇ ਕੁਝ ਪੈਸੇ ਨਹੀਂ ਬਣਦੇ ਹੈ। ਇਹਨੂੰ ਯਾਨੀ ਕਿ ਅਗਰ ਤੁਹਾਡੇ ਕੋਲ ਕੋਈ ਹੋਰ ਕੰਮ ਹੈ ਨਾ, ਉਹਨੂੰ ਇਹਨੂੰ ਯਾਨੀ ਕਿ ਹਾਬੀ ਜਿਹਦੇ ਤੌਰ 'ਤੇ ਤਾਂ ਜਿਹੜਾ ਵਾ ਨਾ ਇਹ ਹੈ ਆ। ਬਾਕੀ ਜੇ ਬੰਦਾ ਕਹੇ ਨਾ ਕਿ ਬਹੁਤ ਸਾਰੇ ਹੁਣ ਨਿਆਣੇ ਹੀ ਕਹਿੰਦੇ ਕਿ ਮੈਂ ਉਹ ਕਹਿੰਦੇ ਨੇ ਵੀ ਉਹ ਫਲਾਂ ਬੰਦਾ ਕਰੋੜ ਕਮਾ ਰਿਹਾ, ਫਲਾਂ ਵਾਲਾ ਜਿਹੜਾ ਵਾ ਨਾ, ਉਹ ਐਕਸੈਪਸ਼ਨ ਆ ਚੀਜ਼ਾਂ ਦੀ। ਉਹ ਜਿਸ ਤਰ੍ਹਾਂ ਕੋਈ ਬੰਦਾ ਜਿਹੜਾ ਵਾ ਕਿ ਇੱਕ ਜ਼ਿਲ੍ਹੇ ਚੋਂ ਕੋਈ ਬੰਦਾ ਕੋਈ ਪੇਂਟਰ ਬਣ ਗਿਆ, ਸਾਰੇ ਪੇਂਟਰ ਨਹੀਂ ਬਣਦੇ ਹੈ। ਤੇ ਉਹਦੇ 'ਚ ਇਹੀ ਹੈ ਕਿ ਹੌਸਲਾ ਸ਼ਿਕਨੀ ਵਾਲੀ ਗੱਲ ਨਹੀਂ ਹੈ, ਲੇਕਿਨ ਰਿਐਲਿਟੀ ਜਿਹੜੀ ਆ ਨਾ ਉਹਨੂੰ ਰੂਲਸ YouTube ਜਿਹੜੀ ਆ ਸ਼ੁਰੂ ਤੋਂ ਹੀ ਆ। ਤਕਰੀਬਨ ਤੁਸੀਂ ਜਿਸ ਤਰ੍ਹਾਂ ਦੀ ਹਿਸਟਰੀ ਬਿਆਨ ਕੀਤੀ ਹੈ ਕਿ ਜਿਸ ਤਰ੍ਹਾਂ ਟਾਈਮ ਗੁਜ਼ਰਦਾ ਜਾ ਰਿਹਾ ਨਾ, ਕੁਆਲਿਟੀ ਨੂੰ ਕੰਟਰੋਲ ਕਰਨ ਵਾਸਤੇ YouTube ਆਪਣੇ ਕ੍ਰਾਈਟੇਰੀਆ ਨੂੰ ਥੋੜਾ ਟਫ ਕਰ ਦਿੰਦਾ। ਲੇਕਿਨ ਉਹਦਾ ਮਕਸਦ, ਉਹਨਾਂ ਦਾ ਮਕਸਦ ਉਹਨੂੰ ਡਿਸਕਰੇਜ ਕਰਨਾ ਨਹੀਂ ਹੈ। ਉਹਨਾਂ ਦਾ ਮਕਸਦ ਕੀ ਆ ਕਿ ਜਿਹੜੇ ਸੀਰੀਅਸ ਕੰਟੈਂਟ ਕ੍ਰੀਏਟਰ ਉਹ ਅਟੈਚ ਰਹਿਣ, ਜਿਹੜੇ ਨਾਨ ਸੀਰੀਅਸ ਆ ਜਾਂ ਜਿਨ੍ਹਾਂ ਦਾ ਕੁਆਲਿਟੀ ਦੇ ਉੱਤੇ, ਹੁਣ ਤੁਹਾਡੇ ਸਾਹਮਣੇ ਅਗਰ 8000 ਵਾਚ ਟਾਈਮ ਆ, ਤੁਸੀਂ ਇਹ ਵੀ ਤਾਂ ਦੇਖੋ ਕਿ AI ਦੀ ਮਦਦ ਨਾਲ ਲੋਕ ਕਿੰਨਾ ਕੰਟੈਂਟ ਜਨਰੇਟ ਕਰ ਸਕਦੇ ਆ। ਜੇ ਪ੍ਰੋਡਕਟਿਵਿਟੀ ਪਹਿਲੇ ਇੱਕ ਵੀਡੀਓ ਦੀ ਸੀ, ਹੁਣ ਕਿਤਨੇ ਹੀ ਚੈਨਲ ਐਸੇ ਆ ਜਿਹੜੇ ਟੋਟਲੀ AI ਬੇਸਡ ਕੰਟੈਂਟ ਜਨਰੇਟ ਕਰਦੇ ਆ, ਔਰ ਉਹਨਾਂ ਦੀ ਪਾਲਿਸੀ ਉਹਨਾਂ ਵਾਸਤੇ ਡਿਫਰੈਂਟ ਆ, ਮੋਨੀਟਾਈਜ਼ ਉਹ ਵੀ ਹੋ ਰਹੇ ਆ। ਅਗਰ ਫਰਜ਼ ਕਰੋ ਇੱਕ ਬੰਦਾ AI ਦੇ ਉੱਤੇ ਹੀ ਕੰਮ ਕਰ ਰਿਹਾ, ਉਹਦੇ ਵਾਸਤੇ 4000 ਵਾਚ ਟਾਈਮ ਜਾਂ 10 ਵੀਡੀਓ ਜਾਂ 40 ਵੀਡੀਓ ਜਾਂ ਵੀਡੀਓ ਥੋੜਾ ਜਿਹੜਾ ਨਾ ਮੁਸ਼ਕਿਲ ਨਹੀਂ ਹੈ। ਉਹਨਾਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਨਾ ਜੀ, ਦੇਖੋ ਅੱਗੇ ਅਸੀਂ SEO ਕਰਦੇ ਸੀ ਸਾਰੀ ਖੁਦ, ਬਾਕਾਇਦਾ ਕੀਵਰਡ ਰਿਸਰਚ ਕਰੀ ਦੀ ਸੀ। ਉਸ ਤੋਂ ਬਾਅਦ ਹੁਣ ਅਸੀਂ ਸਿਰਫ ਕੀ ਕਹਿੰਦੇ ਆ ਕਿ ਆਪਣੀ ਵੀਡੀਓ ਦਾ ਥੀਮ, ਉਹਦੀ ਡਿਸਕ੍ਰਿਪਸ਼ਨ ਦਾ ਥੋੜਾ ਬਹੁਤ ਦੱਸਦੇ ਆ AI ਨੂੰ, ਸਰ ਜੀ ਉਹ ਸਾਰੇ ਟੈਗ ਬਣਾ ਕੇ ਦਿੰਦਾ ਆ, ਤੁਹਾਡੇ ਕੰਪੈਟੀਟਰ ਐਨਾਲਿਸਿਸ ਕਰਕੇ ਦਿੰਦਾ ਆ, ਠੀਕ ਹੈ, ਤੁਹਾਡੀ ਡਿਸਕ੍ਰਿਪਸ਼ਨ ਤੱਕ ਲਿਖ ਕੇ ਦਿੰਦਾ, ਤੁਹਾਡੇ ਚੈਨਲ ਨਾਲ ਰਿਲੇਟ ਕਰਦਾ, ਸੁਜੈਸ਼ਨਸ ਦਿੰਦਾ। ਜਿੱਥੇ ਤੱਕ ਵਾਚ ਟਾਈਮ ਦਾ ਰੌਲਾ ਨਾ, ਪਿਛਲੇ ਜਿਹੇ ਦਿਨਾਂ ਸਾਡੇ ਇੱਕ ਦੋਸਤ ਆਏ ਤੇ ਉਹਨਾਂ ਦੇ ਸਬਸਕ੍ਰਾਈਬਰ ਕੋਈ 20000 ਪਲੱਸ ਸੀ ਜੀ। ਤੇ ਵਾਚ ਟਾਈਮ ਦਾ ਉਹਨਾਂ ਨੂੰ ਵੀ ਯਾਨੀ ਕਿ ਜਿਹੜਾ ਵਾ ਨਾ ਅੱਛਾ ਖਾਸਾ, ਵੀ ਉਹਨਾਂ ਦਾ ਮਸਲਾ ਕੀ ਸੀ, ਉਹ 4 ਮਿੰਟ ਤੋਂ ਛੋਟੀ ਵੀਡੀਓ ਬਣਾ ਰਹੇ ਸੀ। ਹੁਣ ਵੀਡੀਓ ਜਦੋਂ ਤੁਸੀਂ 15 ਤੋਂ 20 ਮਿੰਟ ਦੀ ਵੀਡੀਓ ਬਣਾਣੀ ਹੈ ਨਾ, ਹੁਣ 15 ਤੋਂ 20 ਮਿੰਟ ਦੀ ਵੀਡੀਓ ਕਿਸ ਤਰ੍ਹਾਂ ਬਣ ਸਕਦੀ ਹੈ? ਕਈ ਬੰਦੇ ਵੱਡੀ ਯਾਰ ਕਿਸ ਤਰ੍ਹਾਂ ਲੰਮੀ ਕਰੀਏ, ਦੇਖੋ ਉਹ ਏਦਾਂ ਬਣ ਸਕਦੀ, ਉਹ ਤਾਂ ਦੱਸਣ ਦਾ ਲੋੜ ਨਹੀਂ, ਉਹ ਏਦਾਂ ਬਣ ਸਕਦੀ ਹੈ ਜਿੱਦਾਂ ਬਣ ਰਹੀ। ਅੱਛਾ ਜੀ, 1.5 ਘੰਟੇ ਦੀ ਲੈਕਚਰ ਹੈ ਉਹਦੇ ਦੇਖੋ ਜੀ, ਉਹਦਾ ਹਜ਼ਾਰ ਦਾਸਤਾਨ ਅਲਫ ਲੈਲਾ ਨਾ ਜਿਹੜਾ, ਉਹ ਹਰ ਰਾਤ ਦੀ ਇੱਕ ਕਹਾਣੀ ਆ, 1000 ਰਾਤਾਂ ਦੀ ਕਹਾਣੀ ਆ, 1000 ਆ। ਇਹ ਇੱਕ ਹੁੰਦਾ ਨਾ ਕਰਾਫਟ ਆ, ਇੱਕ ਕੁਕਿੰਗ ਦਾ ਜਿਹੜਾ ਹੈ ਨਾ, ਕੁਕਿੰਗ ਵਿੱਚ ਟਾਈਮ ਕਾਫੀ ਹੁੰਦਾ, ਕੁਕਿੰਗ ਵਿੱਚ ਸਾਰੀਆਂ ਸਟੇਜਾਂ ਜਿਹੜੀਆਂ ਵਾ ਨਾ ਦਿਖਾਈਆਂ ਜਾਂਦੀਆਂ। ਇੱਕ ਤਾਂ ਉਹ ਯਾਨੀ ਕਿ ਉਹਦੇ ਚ ਬਹੁਤ ਜ਼ਿਆਦਾ ਬੰਦੇ, ਲੇਕਿਨ ਦੇਖਿਆ ਨਵੇਂ ਚੈਨਲ ਵੀ ਬਥੇਰੇ ਯਾਨੀ ਕਿ ਜਿਹੜੇ ਕੁਆਲਿਟੀ ਵਾਈਜ਼ ਜਿਹੜਾ ਨਾ ਆ ਰਹੇ ਆ। ਫਿਰ ਦੂਸਰਾ ਜਿਹੜੀ ਟਰੈਵਲ ਵਲਾਗਿੰਗ ਆ, ਉਹਦੇ ਚ ਵੀ ਬਹੁਤ ਸਾਰਾ ਯਾਨੀ ਕਿ ਸਫ਼ਰ ਇਹ ਉਹਦੇ ਚ ਵੀ ਵੀਡੀਓ ਜਿਹੜੀ ਹੈ ਨਾ ਵੱਡੀ ਹੋ ਜਾਂਦੀ ਆ। ਫਿਰ ਇੱਕ ਜਿਹੜੀ ਰੂਟੀਨ ਦੀ ਵਲਾਗਿੰਗ ਆ, ਰੋਜ਼ਮਰਾ ਦੇ ਕੰਮ ਤੁਸੀਂ ਦਿਖਾਉਂਦੇ ਆ। ਕੋਈ ਵੀ ਬੰਦਾ ਭਾਵੇਂ ਵਰਕਸ਼ਾਪ 'ਚ ਕੰਮ ਕਰਦਾ, ਭਾਵੇਂ ਜ਼ਿਮੀਂਦਾਰਾ ਕਰਦਾ, ਭਾਵੇਂ
ਉਹਦੇ ਕੋਲ ਵੀ ਅਗਰ ਜੇ ਉਹ ਸਾਰੀ ਆਪਣੀ ਯਾਨੀ ਕਿ ਕੰਮ ਦੀ ਰੁਟੀਨ ਯਾਨੀ ਕਿ ਅਗਰ ਦਿਖਾਉਂਦਾ ਵਾ ਨਾ ਉਸ ਚ ਟਾਈਮ ਜਿਹੜਾ ਵਾ। ਤੇ ਤੀਸਰੀ ਜਿਹੜੀ ਤੁਸੀਂ ਕਹਿੰਦੇ ਇਹ ਬੈਠਕ ਸਟਾਈਲ ਜਿਹੜਾ ਨੇ ਇੱਥੇ ਕੋਈ 2-4 ਯਾਨੀ ਕਿ ਨਾਮ ਨਹਾਜ਼ ਦਾਨਸ਼ਵਰ ਜਿਹੜੇ ਆ ਨਾ ਬੈਠ ਕੇ ਹੈ ਆਪਣਾ ਉਹ ਝਾੜਦੇ ਆ। ਹਾਂ ਫਸਟਾ ਝਾੜਦੇ ਆ ਤੇ ਉਹਦੇ ਤੇ ਉਹ ਇੰਨਾ ਯਾਨੀ ਕਿ ਲੰਮੀ ਫਿਰ ਜਿਹੜੀ ਹੈ ਨਾ ਵੀਡੀਓ ਉਹ ਕਰ ਲੈਂਦੇ ਆ। ਸਹੀ ਗੱਲ। ਵੀਡੀਓ ਹਲੇ ਖਤਮ ਨਹੀਂ ਹੋਈ ਹੈ, ਮੌਸਮ ਬਦਲ ਹਾਂ ਹਾਂਜੀ ਨਹੀਂ ਮੌਸਮ ਅੱਗੇ ਨਾਲੋਂ ਬੜਾ ਤਬਦੀਲ ਹੋ ਗਿਆ। ਹਵਾ ਚੱਲ ਪਈ। ਅਸਲ ਦੇ ਵਿੱਚ ਮੇਰੇ ਦੇਖਣ ਦੇ ਵਿੱਚ ਰਾਣਾ ਸਾਹਿਬ ਇਦਾਂ ਆ ਵੀ ਦੇਖਣ ਵਾਲੇ ਵੀ ਬਹੁਤ ਵੱਧ ਗਏ। ਹਾਂ ਬਸ 4000 ਵਾਚ ਟਾਈਮ ਅੱਗੇ ਜਿਹੜਾ ਘੰਟਾ ਸੀ ਨਾ ਉਹ YouTube ਨੇ ਹੁਣ ਇਹੀ ਸੋਚਿਆ ਵੀ ਦੇਖਣ ਵਾਲੇ ਹੀ ਇੰਨੇ ਕੁ ਹੋ ਗਏ ਆ ਔਰ ਬਣਾਉਣ ਵਾਲੇ ਵੀ ਇੰਨੇ ਕੁ ਹੋ ਗਏ ਆ ਵੀ ਇਹਨਾਂ ਨੂੰ ਕੋਈ ਇਹਨਾਂ ਦੀ ਛਲਣੀ ਲਾਈ ਜਾਵੇ, ਇਹਨਾਂ ਨੂੰ ਹੁਣ ਛਾਣਿਆ ਜਾਵੇ। ਕੋਈ ਥੋੜਾ ਜਿਹਾ ਕੋਈ 5-7 ਸਾਲ ਹੋ ਗਏ ਆ, 10 ਸਾਲ, ਬਲਕਿ 2012 ਤੋਂ ਇਹ ਚੱਲ ਰਿਹਾ ਹੈਗਾ ਜੀ। ਅੱਜ 15 ਸਾਲ ਹੋ ਗਏ ਕਿਸਮ ਦੇ। ਮੈਂ ਕਹਿ ਰਿਹਾ ਕਿ ਕੁਝ ਬਹੁਤ ਸਾਰੇ ਦੋਸਤ ਐਸੇ ਆ ਜਿਹੜੇ ਫੋਨ ਤੇ ਉਹ ਕਹਿੰਦੇ ਆ ਕਿ ਅਸੀਂ ਬਾਹਰ ਰਹਿੰਦੇ ਆ, ਅਸੀਂ ਕੋਈ ਡਰਾਮਾ ਨਹੀਂ ਦੇਖਦੇ ਹਾਂ, ਅਸੀਂ ਯਾਨੀ ਕਿ ਫਿਲਮ ਨਹੀਂ ਦੇਖਦੇ ਹਾਂ, ਅਸੀਂ ਜਿਹੜੇ ਆ ਨਾ ਇਹ ਸਾਡੇ ਯਾਨੀ ਕਿ ਵਲਾਗ ਹੀ ਜਿਹੜੇ ਆ ਨਾ ਦੋਸਤਾਂ ਦੇ ਜਿਹਦੇ ਵੀ ਹੈ ਆ ਹਾਂ ਮੁਹੱਬਤ। ਔਰ ਫਿਰ ਹਾਂ ਫਿਰ ਉਹ ਵੱਡੀ ਸਕਰੀਨਾਂ ਤੇ ਯਾਨੀ ਕਿ ਜਿਹੜਾ ਵਾ ਨਾ ਦੇਖਦੇ ਆ। ਤੇ ਬਹਰਹਾਲ ਜੀ ਮੈਂ ਕਹਿੰਦਾ ਵੀ ਜਿਹੜੇ ਸਾਡੇ ਜਿਨ੍ਹਾਂ ਨੇ, ਮੈਂ ਇੱਕ ਤੁਹਾਨੂੰ ਮਸ਼ਵਰਾ ਦਿੰਦਾ ਆਪਣੇ ਵੱਲੋਂ ਵੀ ਜਿਨ੍ਹਾਂ ਦੇ ਚੈਨਲ ਤਾਂ ਮੌਜੂਦ ਆ ਨਾ ਉਹ ਜਿਹੜੇ ਰਿਲੈਕਸ ਹੋਏ ਬੈਠੇ ਸੀ ਵੀ ਕੋਈ ਨਹੀਂ ਹੋ ਜਾਊਗਾ, ਉਹ ਥੋੜੀ ਜਿਹੀ ਮਿਹਨਤ ਕਰਨ ਤੇ ਉਹ ਪਹਿਲਾਂ ਟਾਈਮ ਬੜਾ ਆ ਜੇ 5-6 ਮਹੀਨੇ ਪਏ 6-7 ਮਹੀਨੇ ਹੈ ਉਹ ਜਲਦੀ ਕਰਕੇ ਵੀਡੀਓ ਲੰਬੀ ਤੋਂ ਲੰਬੀ ਜ਼ਿਆਦਾ ਤੋਂ ਜ਼ਿਆਦਾ ਆਪਣੇ ਚੈਨਲਾਂ ਤੇ ਪਾਣ ਤੇ ਉਹ ਮੋਨੀਟਾਈਜ਼ ਕਰਾਣ ਕਿ ਨਾ ਉਸ ਖਾਤੇ 'ਚ ਵੜਨ ਹੀ ਨਾ ਜਾ ਕੇ। ਅੱਛਾ ਇੱਕ ਗੱਲ ਹੁੰਦੀ ਕਹਿੰਦੇ ਜਿੱਤਣਾ ਜਿਹੜਾ ਨਾ ਉਹ ਐਡਾ ਮੁਸ਼ਕਿਲ ਨਹੀਂ ਹੁੰਦਾ, ਜਿੱਤ ਨੂੰ ਬਰਕਰਾਰ ਰੱਖਣਾ ਬੜਾ ਔਖਾ ਹੁੰਦਾ। ਹੁਣ ਕਈ ਵਾਰੀ ਨਾ ਚੈਨਲ ਮੋਨੇਟਾਈਜ਼ ਵੀ ਹੋ ਜਾਂਦੇ ਆ ਮੈਂ ਐਸੇ ਕਈ ਚੈਨਲ ਦੇਖੇ ਆ ਜਿਨ੍ਹਾਂ ਦੇ ਸਬਸਕ੍ਰਾਈਬਰ 2-2 2.5 ਲੱਖ ਤੋਂ ਉੱਪਰ ਆ। ਉਹ ਕਿਸੇ ਵਕਤ 'ਚ ਨਾ ਉਹ ਯਾਨੀ ਕਿ ਪਹਿਲੇ ਚੈਨਲਾਂ 'ਚ ਸੀ ਔਰ ਹੁਣ ਉੱਥੇ ਵੀਡੀਓ ਨਾ 2-2 4-4 ਹਜ਼ਾਰ ਨਹੀਂ ਚੱਲਦੀ। ਯਾਨੀ ਕਿ ਉਹ ਜਿਹੜੇ ਬੰਦੇ ਯਾਨੀ ਕਿ ਵਕਤ ਦੇ ਨਾਲ ਨਹੀਂ ਨਾ ਚੱਲ ਸਕਦੇ ਹੈ। ਜਿਸ ਤਰ੍ਹਾਂ ਸਾਡੇ ਪੰਜਾਬੀ ਚੈਨਲਾਂ 'ਚ ਨਾ ਸ਼ੁਰੂ 'ਚ ਪਾਰਟੀਸ਼ਨ ਦੀ ਕਹਾਣੀਆਂ ਤੇ ਨਾ ਜਿੰਨੇ ਵੀ ਬੜੇ ਸਭ ਤੋਂ ਤਕੜੇ ਚੈਨਲ ਜਿਹੜੇ ਸੀ ਨਾ ਉਹੀ ਸੀ। ਤੇ ਹੁਣ ਆਹਿਸਤਾ ਤਕਰੀਬਨ ਨਾ ਜਿਹੜਾ ਵਾ ਉਹ ਚੈਨਲ ਜਿਨ੍ਹਾਂ ਦੀ 50 60 ਹਜ਼ਾਰ ਚੱਲਦੀ ਸੀ ਨਾ ਹੁਣ ਕਿਤੇ ਹੀ ਕੋਈ 10ਵੀਂ 20ਵੀਂ ਵੀਡੀਓ ਆ ਕੋਈ 10,000 ਕਰਾਸ ਕਰੇ, ਵਰਨਾ ਆਮ ਤੌਰ ਤੇ ਉਹ ਨਹੀਂ ਹੈ। ਨਹੀਂ ਕਿ ਜਿਹੜਾ ਕਿਉਂਕਿ ਉਹ ਕਰੈਕਟਰ ਖਤਮ ਹੋ ਗਏ ਨਾ ਹੁਣ। ਬਲਕਿ ਕੁਛ ਦੋਸਤਾਂ ਨੇ ਨਾ ਬੜਾ ਅੱਛਾ ਯਾਨੀ ਕਿ ਉਹ ਕੀਤਾ ਵੀ ਉਹਨਾਂ ਨੇ ਕਿਹਾ ਵੀ ਉਹ ਅੱਖਾਂ ਦੇਖਿਆਂ ਵਾਲੇ ਤਾਂ ਹੁਣ ਖਤਮ ਹੋ ਗਏ, ਵੀ ਐਸੇ ਬੰਦੇ ਲੱਭੋ ਵੀ ਜਿਨ੍ਹਾਂ ਨੇ ਅੱਖਾਂ ਦੇਖਿਆਂ ਵਾਲਿਆਂ ਕੋਲੋਂ ਸੁਣਿਆ ਹੋਵੇ ਹੈ ਤੇ ਉਹਦੇ ਤੇ ਬੜਾ ਅੱਛਾ ਯਾਨੀ ਕਿ ਉਹ ਨਾਲੇ ਉਹਨਾਂ ਕਿ ਤੁਸੀਂ ਕਰੈਕਟਰ ਜਿਹੜਾ ਨਰੇਟਰ ਆ ਨਾ ਉਹ ਅਗਰ ਅੱਛਾ ਹੈ ਬੰਦਾ ਤੇ ਉਹ ਕਹਾਣੀ ਜਿਹੜੀ ਆ ਨਾ ਉਹ ਈਵੈਂਟ ਛੋਟਾ ਵੀ ਹੋਵੇ ਨਰੇਟਰ ਜਿਹੜਾ ਵਾ ਨਾ ਉਹਨੂੰ ਬੜਾ ਵੱਡਾ ਕਰ ਦਿੰਦਾ। ਔਰ ਜੇ ਨਰੇਟਰ ਅੱਛਾ ਨਾ ਹੋਵੇ ਤੇ ਉਹ ਜੰਗ ਨੂੰ ਵੀ 3 ਫਿਕਰਿਆਂ 'ਚ ਮੁਕਾ ਦਿੰਦਾ। ਉਹ ਕਹਿੰਦਾ ਜੰਗ ਲੜੀ ਤੇ ਉਹ ਫਲਾਂ ਜਿੱਤ ਗਿਆ ਫਲਾਂ ਹਾਰ ਗਿਆ। ਗੱਲ ਇਹ ਆ ਵੀ ਰਾਣਾ ਸਾਹਿਬ ਕਹਿ ਰਹੇ ਆ ਵੀ ਹਵਾ ਤਾਂ ਚੱਲੀ ਨਹੀਂ ਪਰ ਬਸ਼ੀਰ ਨੇ ਧੂਆਂ ਚਲਾਤਾ। ਹਵਾ ਵੈਸੇ ਜਦੋਂ ਧੂਆਂ ਚਲਾਇਆ ਨਾ ਹਵਾ ਵੀ ਜਿਹੜੀ ਬਸ਼ੀਰ ਨੇ ਇੱਧਰ ਅੱਗ ਲਾਤੀ ਤੇ ਸਾਨੂੰ ਵੀਡੀਓ ਬਣਾਉਣ ਲੱਗੇ ਵੀ ਔਖਾ ਕਰਤਾ, ਸਾਹ ਰੁਕ ਰਿਹਾ। ਧੂਆਂ ਦਿਖ ਰਿਹਾ ਤੁਹਾਨੂੰ ਵੀਡੀਓ ਦੇ ਵਿੱਚ, ਦਿਖ ਰਿਹਾ ਹੋਣਾ। ਅੱਛਾ ਜੀ ਮੈਨੂੰ ਤਾਂ ਪਰ ਇਹ ਆ ਮੈਂ ਗੱਲ ਕਰਦਾ ਵੀ ਤੁਸੀਂ ਨਾ ਘਬਰਾਣਾ ਨਹੀਂ ਹੈ ਇਹਦੇ ਨਾਲ, ਬਲਕਿ ਜ਼ਿਆਦਾ ਮਿਹਨਤ ਕਰੋ। ਜਿੰਨਾ ਬੰਦੇ ਨੂੰ ਉਹ ਹੁੰਦੀ ਆ ਨਾ ਅੱਗੋਂ ਕੋਈ ਉਹ ਆਂਦੀ ਤੇ ਬੰਦਾ ਉਹ ਜਿੱਦਾਂ ਮੈਂ ਅੱਗੇ ਵੀ ਪਹਿਲਾਂ ਵੀ ਇਹ ਗੱਲ ਕਰਦਾ ਨਾ ਵੀ ਮੇਰੀ ਮਾਂ ਕਹਿੰਦੀ ਹੁੰਦੀ ਆ ਵੀ ਜਦੋਂ ਤੁਸੀਂ ਆਰਾਮ ਨਾਲ ਚੱਲੇ ਜਾ ਰਹੇ ਆ ਨਾ ਜੀ, ਅੱਗੇ ਕੋਈ ਖਾਲਾ ਆ ਗਿਆ, ਖਾਲਾ ਥੋੜਾ ਜਿਹਾ ਜਿਸ ਤਰ੍ਹਾਂ ਤੁਸੀਂ ਆਰਾਮ ਨਾਲ ਜਾ ਰਹੇ ਹੋ ਉਵੇਂ ਨਹੀਂ ਟੱਪਿਆ ਜਾ ਸਕਦਾ। ਜੇ ਥੋੜਾ ਤੁਹਾਨੂੰ 10 ਕਦਮ ਪਿੱਛੇ ਆਣਾ ਪੈਣਾ, ਫਿਰ ਤੁਸੀਂ ਰੇਸ ਲਾ ਕੇ ਇਹ ਛੋਟਾ ਜਿਹਾ ਖਾਲਾ ਆ ਤੇ ਥੋੜਾ ਜਿਹਾ ਹੋਰ ਤੇਜ਼ ਹੋ ਕੇ ਟੱਪਿਓ ਤੇ ਕੋਈ ਗੱਲ ਨਹੀਂ। ਕਿਉਂ ਜੀ ਇੱਕ ਉਰਦੂ ਦਾ ਸ਼ੇਰ ਆ ਕਹਿੰਦਾ चला जाता हूँ हंसता खेलता मौजे हवादत से, अगर आसानियां हों तो जिंदगी दुश्वार हो जाए। क्या है ਉਹ ਕਈ ਵਾਰੀ ਜਿਹੜਾ ਬਹੁਤ ਔਰ ਅਕਸਰ ਜਿਹੜੇ ਬਹੁਤ ਸੋਲ ਬੰਦੇ ਹੁੰਦੇ ਨਾ ਉਹਨਾਂ ਦੀ ਜ਼ਿੰਦਗੀ ਔਖੀ ਹੋ ਜਾਂਦੀ ਆ। ਉਹ ਜਿਸ ਤਰ੍ਹਾਂ ਆਪਣੇ ਮਸ਼ਾ ਰੰਗੀਲਾ ਸੀ ਨਾ, ਜਦੋਂ ਨਾਦਰ ਸ਼ਾਹ ਨੇ ਹਮਲਾ ਕਰ ਦਿੱਤਾ ਤੇ ਉਹ ਦੌੜ ਨਾ ਸਕੇ। ਉਹਨਾਂ ਨੇ ਕਿਹਾ ਵੀ ਜਦੋਂ ਤੈਨੂੰ ਪਤਾ ਸੀ ਮੈਂ ਆ ਰਿਹਾ ਵੀ ਤੂੰ ਚਲਾ ਜਾਂਦਾ। ਉਹਨੇ ਕਿਹਾ ਵੀ ਮੈਂ ਤਾਂ ਦੌੜਨ ਲਈ ਤਿਆਰ ਸੀ, ਕਿਸੇ ਨੇ ਮੈਨੂੰ ਜੁੱਤੀ ਨਹੀਂ ਪਵਾਈ ਹੈ। ਬਹਰਾਲ ਜੀ ਕੋਈ ਗੱਲ ਨਹੀਂ, ਮਿਹਨਤ ਲੱਗੇ ਰਹੋ, ਕੰਮ ਕਰੋ, ਬਿਲਕੁਲ ਵੀ ਘਬਰਾਣਾ ਕੋਈ ਨਹੀਂ ਹੈ। ਬਹਰਲ ਹੈ ਥੋੜਾ ਜਿਹਾ ਔਖਾ ਕੰਮ ਹੋ ਗਿਆ ਨਵੇਂ ਬੰਦਿਆਂ ਵਾਸਤੇ। ਤੇ ਦੂਸਰਾ ਜਿਹੜੇ ਪਹਿਲਾਂ ਤੋਂ ਜਿਨ੍ਹਾਂ ਦੇ ਚੈਨਲ ਮੋਨੀਟਾਈਜ਼ ਹੈਗੇ ਆ ਉਹਨਾਂ ਉੱਤੇ ਇਹ ਜਿਹੜੀ ਅਪਡੇਟ ਆਉਣ ਵਾਲੀ ਇਹਦਾ ਕੋਈ ਫਰਕ ਨਹੀਂ।
ਤੀਸਰੇ ਨੰਬਰ ਤੇ ਉਹ ਕਹਿੰਦੇ ਆ ਵੀ ਸ਼ਾਰਟ ਵਾਲਿਆਂ ਦੇ ਵੀ ਪੈਸੇ ਵਧਾਵਾਂਗੇ, ਹਾਂ ਜਿਹੜੇ ਦੂਸਰੇ ਖੁਸ਼ਖਬਰੀ ਹਾਂ, ਖੁਸ਼ਖਬਰੀ। ਹਾਂਜੀ ਜਿਹੜੇ ਵੀ ਜਨਰੇਟ ਕੀਤੀ। ਹਾਂਜੀ ਰੈਵਨਿਊ ਵੀ ਵਧਾਣਗੇ, YPP ਵਾਲੇ ਜਿੰਨਾ ਵੀ ਆ, ਹਾਂ। ਇਹਨਾਂ ਦਾ ਜਿਹੜਾ YouTube ਪਾਰਟਨਰ ਪਾਰਟਨਰ ਪ੍ਰੋਗਰਾਮ ਪ੍ਰੋਗਰਾਮ ਇਹਦਾ ਜੀ ਉਹ ਵਧਾਣਗੇ ਇਹ। ਕਿੰਨੀ ਰੇਸ਼ੋ ਸੀ ਪਹਿਲੇ? ਇਹ ਹੁਣ ਜੀ 40 ਤੇ ਚੱਲ ਰਹੀ ਹੈ। ਹਾਂ ਤੇ ਚੱਲ ਰਹੀ ਹੈ। ਹਾਂ ਤਕਰੀਬਨ। ਕਹਿਣ ਨੂੰ ਤਾਂ ਇੱਕ ਦੌਰ ਸੀ ਸਾਡੇ, ਲੇਕਿਨ ਹੁਣ ਜਿਹੜਾ ਸਾਡੀ ਕ੍ਰੀਏਟਰ 60% ਹੋ ਗਈ ਹੈ, ਪੜ੍ਹ ਲਿਆ। ਹਾਂ ਹਾਂਜੀ ਉਹ ਪ੍ਰੀਮੀਅਮ ਵਾਲੀ ਉਹਨਾਂ ਨੇ 60% ਕਰਤੀ ਹੋਈ ਆ। ਹਾਂ। ਉਹ ਚਲੋ ਉਹ ਫਾਇਦਾ ਵੀ ਹੋਊਗਾ ਜਿਨ੍ਹਾਂ ਦੇ ਚੈਨਲ ਪਹਿਲਾਂ ਤੋਂ ਮੋਨੀਟਾਈਜ਼ ਅਗਰ ਹੈਗੇ। ਤੁਸੀਂ ਦੇਖੋ ਵੀ ਨਾ, ਮੈਂ ਤੇ ਤੁਹਾਡੀ ਅਰਨਿੰਗ ਜਿਹੜੀ ਹੈ ਨਾ ਹੁਣ ਪਰ ਵਿਊ ਬਿਹਤਰ ਹੋ ਗਈ ਹੈ ਪਿਛਲੇ ਕੁਝ ਸਾਲਾਂ, ਪਿਛਲੇ ਕੁਝ ਮਹੀਨਿਆਂ ਤੋਂ ਨਾ ਹਾਂ। ਜ਼ਿਆਦਾ ਪੇ ਰੇਟ ਹੈ ਇਹਨਾਂ ਦਾ, ਹਾਂ। ਪੇ ਆਊਟ ਜਿਹੜਾ ਨਾ ਜਿਹੜਾ ਬੰਦਾ ਜੀ ਇਹ ਹੌਲੀ ਹੌਲੀ ਜਿੱਦਾਂ ਨਾ ਇਹ YouTube ਆਪ ਵੀ ਵਧਾਉਂਦਾ ਬੰਦੇ ਨੂੰ, ਜਿੱਦਾਂ ਮੈਂ ਤੁਹਾਨੂੰ ਕਿਹਾ ਇਨਕਰੇਜ ਤਾਂ ਕਰਦਾ ਹਾਂ। ਵੀ ਬੰਦਾ ਲੱਗਿਆ ਰਹੇ ਅਗਰ ਉਹ ਕੰਮ ਕਰ ਰਿਹਾ ਹੋਵੇ, ਫਿਰ ਜੀ ਇਹ ਇਹਨੂੰ ਤੁਸੀਂ YT ਸਟੂਡੀਓ ਜਿਹੜਾ ਨਾ ਜੀ ਇਹ ਕਰੋਮ ਦੇ ਵਿੱਚ ਖੋਲ ਕੇ ਠੀਕ ਹੈ। ਉਹਦੇ ਚ ਅਰਨ ਵਾਲਾ ਜਿਹੜਾ ਸੱਜੇ ਪਾਸੇ ਉਹ ਆ ਉਹਦੇ ਉੱਤੇ ਕਲਿੱਕ ਕਰਕੇ ਥੱਲੇ ਇਹ ਜਿਹੜੀ ਨਿਊ ਅਪਡੇਟ ਪਾਲਿਸੀ ਆ ਇਹ ਆ ਜਾਏਗੀ। ਇਹਨੂੰ ਐਕਸੈਪਟ ਕਰਨਾ ਹਰ ਬੰਦੇ ਨੇ, ਹਾਂ ਭਾਵੇਂ ਉਹ ਨਵਾਂ ਆ ਭਾਵੇਂ ਭਾਵੇਂ ਉਹ ਪੁਰਾਣਾ, ਉੱਥੇ ਜਾ ਕੇ ਨਹੀਂ ਤੇ ਉਹਦੀ ਜਿਹੜੀ ਅਰਨਿੰਗ ਆ ਇਸ਼ਤਿਹਾਰ ਬੰਦ ਹੋ ਜਾਣਗੇ। ਹਾਂ ਅਗਰ ਜਿਹੜੇ ਬੰਦੇ ਪੁਰਾਣੇ ਵੀ ਕੰਮ ਕਰ ਰਹੇ ਆ, ਚੈਨਲ ਉਹਨਾਂ ਦੇ ਅਗਰ ਮੋਨੀਟਾਈਜ਼ ਵੀ ਹੈਗੇ ਆ, ਹਮ। ਅਗਰ ਉਹ ਨਹੀਂ ਕਰਨਗੇ, ਮੁਆਵਜ਼ਾ ਨਵੇਂ ਸਿਰੇ ਤੋਂ ਹੋਊਗਾ। ਅਜੇ ਮੁਆਇਦਾ ਹੈਗਾ ਆ, ਉਹ ਜਾ ਕੇ ਤੁਸੀਂ ਉਹਨੂੰ ਮੰਨਣਾ ਵੀ ਅਸੀਂ ਭਾਈ ਮੰਨ ਲਿਆ, ਤੇ ਫਿਰ ਉਸ ਤੋਂ ਬਾਅਦ ਜੀ ਉਹਦਾ ਉਹ ਚੱਲੂਗਾ। ਠੀਕ ਹੈ ਜੀ, ਫਿਰ ਮੇਰਾ ਖਿਆਲ ਆ ਲਓ ਜੀ। ਹਾਂ ਵੀ ਸਾਡਾ ਤਾਂ ਇਹੀ ਸੀਗਾ ਵੀ ਤੁਹਾਡੇ ਤੱਕ ਇੱਕ ਖਬਰ ਵੀ ਪਹੁੰਚਾ ਦਈਏ ਜੀ। ਤੇ ਇਹ ਵੀ ਦੱਸ ਦਈਏ ਵੀ ਇਹਦੇ ਤੋਂ ਹੌਸਲਾ ਵੀ ਤੁਸੀਂ ਨਹੀਂ ਬਿਲਕੁਲ ਵੀ ਢਾਣਾ, ਬਲਕਿ ਹੋਰ ਡਟ ਕੇ ਕੰਮ ਕਰਨਾ। ਤੇ ਆਓ ਇਸ ਪਾਸੇ ਨੂੰ, ਬਹੁਤੇ ਤੋਂ ਬਹੁਤੇ ਜਿੰਨੇ ਵੀ ਸਾਡੇ ਦੋਸਤ ਮਿੱਤਰ, ਕੋਈ ਵੀ ਨਵਾਂ ਬੰਦਾ, ਤੇ ਜਿੱਥੇ ਸਾਡੀ ਲੋੜ ਹੋਵੇ ਅਸੀਂ ਉੱਥੇ ਹਾਜ਼ਰ ਵੀ ਹੈਗੇ ਹਾਂ ਜੀ। ਲਓ ਜੀ, ਸਾਡਾ ਤੇ ਤੁਹਾਡਾ ਸਾਥ ਸੀਗਾ ਇਸ ਵੀਡੀਓ ਦੇ ਵਿੱਚ ਇੱਥੇ ਤੱਕ ਹੀ। ਹੁਣ ਤੁਸੀਂ ਅਸਲਮ ਖਾਨ ਵਕਾਰ, ਪ੍ਰੋਫੈਸਰ ਹਬੀਬੁੱਲਾ ਕਮਰ ਸਾਹਿਬ ਤੇ ਰਾਣਾ ਖਾਲਦ ਮਕਬੂਲ ਨੂੰ ਦਿਓ ਇਜਾਜ਼ਤ। ਆਖਰ ਦੇ ਉੱਤੇ ਉਹੀ ਨਾਰਾ ਵੀ ਪੰਜਾਬ ਤੇ ਪੰਜਾਬੀ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ। ਲਵ ਯੂ ਹੋ ਗਿਆ ਤੁਹਾਡੇ ਸਾਰਿਆਂ ਦੇ ਨਾਲ। ਰੱਬ ਰੱਖੇ। ਰੱਬ ਰੱਖ।